बिस्मिल्लाहिर्रहमानिर्रहीम अस्सलाम वालेकुम। खेड़ा दे नाल मैं मुफाज करीम। नाजरीन, कल दूजे टेस्ट मैच विच पाकिस्तान ते बांग्लादेश दी टीमां आमने सामने आवणगियां ते अज इस हवाले नाल पाकिस्तान ने प्रैक्टिस भी की है, लेकिन मौसम भी खराब नज़र आ रहा है। तो कहा जा रहा है कि मैच बारिश तो मुतासिर हो सकता है। तो सरफराज अहमद ने अज प्रेस कॉन्फ्रेंस की है, जिन्हें और पूरी उम्मीद नज़र आ रहे हैं कि जी ए टीम भरपूर कम बैक करने की सलाहियत रखती है। तो एक अच्छी खुशखबरी यह भी है कि स्टार बैटर बाबर आजम ਜਿਹੜੇ PSL ਵਿੱਚ परफॉर्म करते पे सी कि 2 सेंचुरियां ने कल और टीम का हिस्सा होंगे। लेकिन दूजे पासे बुरी खबर है कि साजिद खान का असीं जिक्र करिए या फिर खुरम शहजाद, उन्होंने लगता है कि कल प्लेइंग 11 में शामिल नहीं किया जाएगा। दूजी खबर है कि पाकिस्तान 7वें तो 8वें नंबर पर रैंक आ चुका है, क्योंकि 40% जुर्माना पाकिस्तान स्लो ओवर रेट उत्ते भी आयद कर दिता गया है। तो यह वक्त भी असीं वेखना सीगा एज ए क्रिकेट फैन कि असीं बांग्लादेश कोलों भी इस तरह हारांगे, फिर जुर्माने भी सानू पै रहे हैं। साडे नाल मौजूद ने जाफर साहब वधवजिया नूं किदां वेखदे, कल पाकिस्तान की टीम कम बैक कर सकती है? क्योंकि सरफराज अहमद ने तो कहता है कि कल असीं बांग्लादेश को नहीं छड्डांगे। जी मुफाद साहब, सब तो पहले तुहाडा बहुत बहुत शुक्रिया। ਤੇ ਦੂਜੀ ਗੱਲ ਹੈ ਕਿ ਬਿਲਕੁਲ ਸਰਫਰਾਜ਼ ਅਹਿਮਦ ਨੇ ਇਸ ਉਮੀਦ ਦਾ ਇਜ਼ਹਾਰ ਕੀਤਾ ਹੈ, ਬਲਕਿ ਦਾਅਵਾ ਕੀਤਾ ਹੈ ਤੇ ਬੜੇ ਪੁਰ ਉਮੀਦ ਨੇ ਕਿ ਅਸੀਂ ਦੁਬਾਰਾ ਬੰਗਲਾਦੇਸ਼ ਦੇ ਉੱਤੇ ਜਪਟਾਂਗੇ ਤੇ ਆ ਜਿਹੜੀ ਸੀਰੀਜ਼ ਉਹਨੂੰ 1-1 ਤੋਂ ਬਰਾਬਰ ਕਰਾਂਗੇ। ਲੇਕਿਨ ਜਿੱਥੋਂ ਤੱਕ ਇਤਲਾਤ ਨੇ ਖਬਰਾਂ ਮਸੂਲ ਹੋ ਰਹੀਆਂ ਨੇ ਕਿ ਟੀਮ ਦੇ ਵਿੱਚ 2 ਤੋਂ 3 ਤਬਦੀਲੀਆਂ ਲਾਜ਼ਮੀ ਕੀਤੀਆਂ ਜਾਣਗੀਆਂ, ਜਿੱਥੇ ਤੱਕ ਜੋ ਖਬਰਾਂ ਉੱਥੋਂ ਬੰਗਲਾਦੇਸ਼ ਤੋਂ ਸਾਹਮਣੇ ਆ ਰਹੀਆਂ ਨੇ ਸਿੱਧੇ ਟੈਸਟ ਲਈ। ਉਹਦੇ 'ਚ ਇੱਕ ਤੇ ਖਬਰ ਹੈ ਕਿ ਸ਼ਹਿਨਸ਼ਾਹ ਫਰੀਦੀ ਹਸਨ ਅਲੀ ਨੂੰ ਲਾਜ਼ਮੀ ਤੌਰ ਤੇ ਆਰਾਮ ਕਰਵਾ ਕੇ ਉਹਨਾਂ ਦੀ ਜਗ੍ਹਾ ਖੁਰਮ ਸ਼ਹਿਜ਼ਾਦ ਨੂੰ ਫਾਈਨਲ 11 ਦਾ ਹਿੱਸਾ ਲਾਜ਼ਮੀ ਬਣਾਇਆ ਜਾਏਗਾ। ਤੇ ਦੂਜੀ ਖਬਰ ਹੈ ਕਿ ਜਿਵੇਂ ਅਸੀਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਸ਼ਾਨ ਮਸੂਦ ਨੂੰ ਚਾਹੀਦਾ ਹੈ ਕਿ ਕੋਈ ਹੋਰ ਜਗ੍ਹਾ ਨਹੀਂ ਬਣ ਰਹੀ ਕਿ ਉਹ ਨਾਨੂ ਮਾਮੂਲ ਹਕ ਨੂੰ ਰੈਸਟ ਕਰਾ ਕੇ ਆਪ ਓਪਨ ਕਰਨ ਤੇ ਉਸ ਤੋਂ ਬਾਅਦ ਬਾਬਰ ਆਜ਼ਮ ਨੂੰ ਚੌਥੇ ਨੰਬਰ ਤੇ ਖਿਲਾਣ। ਤੇ ਸ਼ਾਇਦ ਲੱਗਦਾ ਹੈ ਤੁਹਾਡੇ ਪ੍ਰੋਗਰਾਮ ਦੇ ਤਵਸਤ ਨਾਲ ਸਾਡੀ ਗੱਲ ਉਹਨਾਂ ਤੱਕ ਪਹੁੰਚੀ ਹੈ ਤੇ ਇੰਜ ਹੀ ਟੀਮ ਮੈਨੇਜਮੈਂਟ ਕਰ ਰਹੀ ਹੈ ਕਿ ਕੱਲ ਇਮਾਮੁਲ ਹਕ ਦੀ ਜਗ੍ਹਾ ਸ਼ਾਨ ਮਸੂਦ ਤੁਹਾਨੂੰ ਓਪਨ ਕਰਦੇ ਨਜ਼ਰ ਆਣਗੇ ਤੇ ਬਾਬਰ ਆਜ਼ਮ ਨੂੰ ਚੌਥੇ ਨੰਬਰ ਤੇ ਖਿਲਾਇਆ ਜਾਏਗਾ। ਲੇਕਿਨ ਜੇ ਵੇਖਿਆ ਜਾਏ ਤੇ ਸਊਦ ਸ਼ਕੀਲ ਨੂੰ ਵੀ ਬਾਹਰ ਬਿਠਾ ਕੇ ਤੁਸੀਂ ਅਬਦੁੱਲਾ ਫਜ਼ਲ ਨੂੰ 5ਵੇਂ ਨੰਬਰ ਤੇ ਖਿਡਾ ਕੇ ਬਾਬਰ ਆਜ਼ਮ ਨੂੰ ਚੌਥੇ ਨੰਬਰ ਤੇ ਖਿਡਾ ਸਕਦੇ ਸੋ। ਲੇਕਿਨ ਟੀਮ ਮੈਨੇਜਮੈਂਟ ਨੇ ਸ਼ਾਇਦ ਸਊਦ ਸ਼ਕੀਲ ਨੂੰ ਇੱਕ ਆਖਰੀ ਚਾਂਸ ਦੇਣ ਦਾ ਫੈਸਲਾ ਕੀਤਾ ਕਿ ਅਗਰ ਜੋ ਇਸ ਟੈਸਟ ਮੈਚ ਵੀ ਨਹੀਂ ਚੱਲ ਪੈਂਦੇ ਤੇ ਫਿਰ ਜਿਹੜੀ ਉਹਨਾਂ ਦੀ ਕਪਤਾਨ ਬਣਨ ਦੀ ਉਮੀਦ ਹੈ ਉਹ ਵੀ ਖਤਮ ਹੋ ਜਾਏਗੀ ਤੇ ਨਾਲ ਟੀਮ ਦਾ ਮੁਸਤਕਿਲ ਤੌਰ ਤੇ ਜਿਹੜਾ ਹਿੱਸਾ ਬਣਨਾ ਚਾਹ ਰਹੇ ਨੇ ਉਹਦੇ ਤੇ ਵੀ ਉਹਨਾਂ ਦੀਆਂ ਉਮੀਦਾਂ ਦਮ ਤੋੜ ਜਾਣਗੀਆਂ। ਵੇਖਿਆ ਜਾਏ ਤੇ ਜਦੋਂ ਇੰਗਲੈਂਡ ਦੀ ਟੀਮ ਪਾਕਿਸਤਾਨ ਆਈ ਸੀ ਤੇ ਉਦੋਂ ਇਹ ਬਾਬਰ ਆਜ਼ਮ ਨੂੰ ਡ੍ਰੌਪ ਕਰਨ ਤੋਂ ਬਾਅਦ ਉਹਨਾਂ ਦੀ ਜਗ੍ਹਾ ਕਾਮਰਾਨ ਗੁਲਾਮ ਨੂੰ ਟੈਸਟ ਕੀਤਾ ਗਿਆ ਸੀ ਚੌਥੇ ਨੰਬਰ ਤੇ। ਉਹਨਾਂ ਨੇ ਡੈਬਿਊ ਦੇ ਵਿੱਚ ਸੈਂਚੁਰੀ ਸਕੋਰ ਕੀਤੀ ਸੀ। ਉਸ ਤੋਂ ਬਾਅਦ ਵੀ ਕਾਮਰਾਨ ਗੁਲਾਮ ਦੀ ਜਿਹੜੀ ਲੰਮੀ ਇਨਿੰਗਸ ਖੇਡੀਆਂ ਨੇ ਉਹਨਾਂ ਨੇ ਵਨਡੇ ਦੇ ਵਿੱਚ ਵੀ ਤੇ ਟੈਸਟ ਦੇ ਵਿੱਚ ਵੀ ਅੱਛੀ ਪਰਫਾਰਮੈਂਸ ਦਿੱਤੀ ਹੈ, ਲੇਕਿਨ ਸਮਝ ਤੋਂ ਬਾਹਰ ਹੈ ਕਿ ਉਹਨਾਂ ਨੂੰ ਦੁਬਾਰਾ ਮੌਕਾ ਕਿਉਂ ਨਹੀਂ ਦਿੱਤਾ ਗਿਆ। ਤੇ ਟੀਮ ਮੈਨੇਜਮੈਂਟ ਨੂੰ ਇਹ ਬੜਾ ਸੰਜੀਦਾ ਤੌਰ ਤੇ ਬਹਿ ਕੇ ਸੋਚਣਾ ਪਏਗਾ ਕਿ ਅਸੀਂ ਪੁਰਾਣੇ ਚੱਲੇ ਹੋਏ ਕਾਰਤੂਸਾਂ ਨੂੰ ਹੀ ਦੁਬਾਰਾ ਅਜ਼ਮਾਉਂਦੇ ਰਹਿਣਾ ਜਾਂ ਨਵੇਂ ਮੁੰਡਿਆਂ ਨੂੰ ਵੀ ਮੌਕਾ ਦੇਣਾ ਹੈ। ਬੈਂਚ ਸਟਰੈਂਥ ਤੁਹਾਡੇ ਕੋਲ ਬਹੁਤ ਜ਼ਿਆਦਾ ਹੈ, ਸਾਡੇ ਕੋਲ ਬਹੁਤ ਟੈਲੈਂਟ ਹੈ, ਸਾਡੇ ਕੋਲ ਮੁੰਡੇ ਬਹੁਤ ਨੇ ਜਿਹੜੇ ਪਰਫਾਰਮ ਕਰ ਸਕਦੇ ਨੇ, ਲੇਕਿਨ ਸਮਝ ਤੋਂ ਬਾਹਰ ਸਿਰਫ ਇਹ ਗੱਲ ਹੈ ਕਿ ਕਿਉਂ ਸਊਦ ਸ਼ਕੀਲ, ਸਲਮਾਨ ਅਲੀ ਆਗਾ, ਮੁਹੰਮਦ ਰਿਜ਼ਵਾਨ ਨੂੰ ਅਸੀਂ ਨਾਲ ਖਿੱਚਦਿਆਂ ਰਹਿਣਾ ਹੈ। ਰਹੀ ਗੱਲ ਸ਼ਾਨ ਮਸੂਦ ਦੀ, ਤੇ ਮੇਰੇ ਖਿਆਲ ਦੇ ਵਿੱਚ PCB ਨੂੰ ਚਾਹੀਦਾ ਹੈ, ਬਲਕਿ ਯਕੀਨੀ ਤੌਰ ਤੇ PCB ਜਿਹੜਾ ਥਿੰਕ ਟੈਂਕ ਹੈ ਉਹ ਇਸ ਟੈਸਟ ਸੀਰੀਜ਼ ਤੋਂ ਬਾਅਦ ਬੈਠੇਗਾ, ਇਵੈਲੂਏਟ ਕਰੇਗਾ ਕਿ 26% ਦੀ ਜਿਹੜੀ ਵਿਨ ਰੇਸ਼ੋ ਉਹਦੇ ਨਾਲ ਕੀ ਸ਼ਾਨ ਮਸੂਦ ਕੰਟੀਨਿਊ ਕਰ ਸਕਦੇ ਨੇ ਕਿ ਨਹੀਂ। ਇਹ ਜਿਹੜਾ ਟੈਸਟ ਮੈਚ ਹੈ ਬਹੁਤ ਸਾਰੇ ਖਿਡਾਰੀਆਂ ਦੇ ਕੈਰੀਅਰ ਲਈ ਤੇ ਸ਼ਾਨ ਮਸੂਦ ਦੀ ਜਿਹੜੀ ਕਪਤਾਨੀ ਉਹਦੇ ਲਈ ਬੜਾ ਅਹਿਮ ਹੋਏਗਾ। ਤੇ ਹਜੇ ਵੀ ਟੀਮ ਮੈਨੇਜਮੈਂਟ ਨੂੰ ਚਾਹੀਦਾ, ਸਾਡਾ ਮਸ਼ਵਰਾ ਵੀ ਇਹੋ ਹੀ ਹੈ ਕਿ ਅਸੀਂ ਇਹੋ ਹੀ ਚਾਹੁੰਦੇ ਹਾਂ ਕਿ ਟੀਮ ਮੈਨੇਜਮੈਂਟ ਇੱਕ ਫਾਸਟ ਬਾਲਰ ਘੱਟ ਕਰੇ, ਉਸ ਜਗ੍ਹਾ ਸਾਜਿਦ ਖਾਨ ਨੂੰ ਲਾਜ਼ਮੀ ਫਾਈਨਲ 11 ਦਾ ਹਿੱਸਾ ਬਣਾਉਣ। बिल्कुल नाल असीं जे बाबर आजम की गल करिए, जे उन्होंने टीम में शामिल किया गया कितना इंपैक्टफुल होएगा, क्योंकि जिदा वो परफॉर्म करते पे ने तुहानूं पता लीग विच ते फड़े नहीं जा रहे सीगे ते मिडल ऑर्डर का जिहड़ा मसला है साउद शकील परफॉर्म नहीं कर रहे। जे असीं रिजवान की गल करिए, बाबर दे आने नाल जिहड़ा गैप है पूरा हो सकता है। ਮੁਫਾਜ਼, ਅਸੀਂ ਸਿਰਫ ਸਭ ਤੋਂ ਪਹਿਲੇ ਵੇਖਾਂਗੇ ਕਿ ਬਾਬਰ ਆਜ਼ਮ ਸਾਡੇ ਉਹ ਸਟਾਰ ਬੈਟਰ ਜ਼ਰੂਰ ਨੇ, ਸਟਾਰ ਖਿਡਾਰੀ ਜ਼ਰੂਰ ਨੇ, ਲੇਕਿਨ ਇਹ ਵੇਖਿਆ ਜਾਏ ਕਿ ਜਦੋਂ ਦੀ ਉਹਨਾਂ ਕੋ ਕਪਤਾਨੀ ਗਈ ਉਹਨਾਂ ਦੀ ਬਤੌਰ ਬੱਲੇਬਾਜ਼ ਵੀ ਪਰਫਾਰਮੈਂਸ ਸਿਫਰ ਹੋ ਗਈ ਹੈ। ਤੇ ਜੇ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਦੀ ਗੱਲ ਕੀਤੀ ਜਾਏ ਤਾਂ ਉਹਦੇ ਵਿੱਚ ਉਹਨਾਂ ਨੂੰ ਪਹਿਲੇ ਮੈਚ ਤੋਂ ਬਾਅਦ ਡ੍ਰੌਪ ਕਰਤਾ ਗਿਆ ਸੀ ਤੇ ਫਿਰ ਕੋਈ ਬਗੈਰ ਕਿਸੇ ਡੋਮੈਸਟਿਕ ਦੇ ਵਿੱਚ ਖਾਤਰਖਵਾਹ ਕਾਰਕਰਦਗੀ ਦਿਖਾਏ ਬਗੈਰ ਉਹ ਵਾਪਸ ਟੀਮ 'ਚ ਆਏ ਨੇ। T20 'ਚ ਵੀ ਵਾਪਸ ਆਏ, ਵਨਡੇ 'ਚ ਵੀ ਆਏ ਤੇ ਟੈਸਟ 'ਚ ਵੀ ਆਏ। ਲੇਕਿਨ ਹੁਣ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਜਿਹੜਾ ਬਿਲਾ ਵਜ੍ਹਾ ਦਾ ਬਾਬਰ ਆਜ਼ਮ ਦੇ ਉੱਤੇ ਸ਼ਾਇਕੀਨ ਨੇ ਵੀ ਇੱਕ ਕਹਿ ਲਓ ਕਿ ਉਮੀਦਾਂ ਲਾਈਆਂ ਹੋਈਆਂ ਤੇ ਬੋਰਡ ਵੀ ਉਹਨਾਂ ਨੂੰ ਬਾਰ-ਬਾਰ ਟੈਸਟ ਕਰਦਾ ਤੇ ਜੇ ਅੱਛਾ ਫੈਸਲਾ ਲਿਆ ਸੀ ਉਹਨਾਂ ਨੂੰ ਡ੍ਰੌਪ ਕਰਨ ਦਾ। ਜਾਫਰ ਸਾਹਿਬ, ਹੁਣ ਤੇ ਨਈ ਹਾਈਪ ਕ੍ਰੀਏਟ ਹੋ ਰਹੀ ਹੈ ਕਿ ਸ਼ਾਨ ਮਸੂਦ ਦੇ ਬਾਅਦ ਬਾਬਰ ਆਜ਼ਮ ਮਜ਼ਬੂਤ ਉਮੀਦਵਾਰ ਨੇ ਕੈਪਟਨਸੀ ਲਈ ਤੇ ਮੈਨੇਜਮੈਂਟ ਵੀ ਕਿਤੇ ਨਾ ਕਿਤੇ ਸੋਚਦੀ ਪਈ ਹੈ, ਕਿਉਂਕਿ ਸਾਊਦ ਸ਼ਕੀਲ ਤੋਂ ਜ਼ਿਆਦਾ ਇੰਪ੍ਰੈਸ ਨਹੀਂ ਹੋਈ ਸਾਡੀ ਸਿਲੈਕਸ਼ਨ। ਅੱਛਾ ਮੁਫਾਜ਼, ਇੱਥੇ ਫਿਰ ਉਹੀ ਗਲਤੀ ਅਸੀਂ ਦੁਬਾਰਾ ਕਰਾਂਗੇ ਜਿਹੜੀ ਅਸੀਂ ਪਹਿਲੇ ਕਰਦੇ ਆਏ ਹਾਂ
ਤੁਹਾਨੂੰ ਯਾਦ ਹੋਏਗਾ ਵਰਲਡ ਕੱਪ 2023 ਦੇ ਵਿੱਚ ਜਦੋਂ ਪਾਕਿਸਤਾਨ ਬੁਰੀ ਤਰ੍ਹਾਂ ਨਾਕਾਮ ਹੋਇਆ ਤੇ ਬਾਬਰ ਆਜ਼ਮ ਨੂੰ ਜ਼ਕਾ ਅਸ਼ਰਫ ਉਸ ਟਾਈਮ ਅਡਹਾਕ ਕਮੇਟੀ ਦੇ ਚੇਅਰਮੈਨ ਸੀ, ਉਹਨਾਂ ਨੂੰ ਤਬਦੀਲ ਕਰਕੇ ਸ਼ਾਨ ਮਸੂਦ ਨੂੰ ਟੈਸਟ ਦਾ ਤੇ ਸ਼ਾਹਿਨ ਸ਼ਾਹ ਅਫਰੀਦੀ ਨੂੰ T20 ਟੀਮ ਦਾ ਕਪਤਾਨ ਬਣਾਤਾ ਗਿਆ ਸੀ। ਉਸ ਟਾਈਮ ਫੌਰੀ ਤੌਰ ਤੇ ਵਨਡੇ ਟੀਮ ਦਾ ਕਪਤਾਨ ਅਨਾਉਂਸ ਨਹੀਂ ਸੀ ਕੀਤਾ ਗਿਆ ਤੇ ਬੜੀ ਮਜ਼ਾਇਕਾ ਖੇਜ਼ ਗੱਲ ਹੈ ਕਿ ਤੁਸੀਂ ਵਨਡੇ ਦਾ ਵਰਲਡ ਕੱਪ ਹਾਰੇ ਸੋ, ਲੇਕਿਨ ਟੈਸਟ ਤੇ T20 ਦਾ ਟੀਮ ਦਾ ਕਪਤਾਨੀ ਤੋਂ ਹਟਾ ਦਿੱਤਾ ਗਿਆ ਤੇ ਵਨਡੇ ਦੀ ਕਪਤਾਨੀ ਤੇ ਉਦੋਂ ਵੀ ਕੋਈ ਨਵਾਂ ਕਪਤਾਨ ਸਾਹਮਣੇ ਨਹੀਂ ਆਇਆ। ਤੇ ਉਸ ਤੋਂ ਬਾਅਦ ਸ਼ਾਹਿਨ ਸ਼ਾਹ ਅਫਰੀਦੀ ਜਦੋਂ ਪਹਿਲੀ ਹੀ ਸੀਰੀਜ਼ 'ਚ ਬੁਰੀ ਤਰ੍ਹਾਂ ਫਲॉप ਹੋਏ ਤੇ ਉਹਨਾਂ ਨੂੰ ਇੱਕ ਸੀਰੀਜ਼ ਤੋਂ ਬਾਅਦ ਫਿਰ ਟੀਮ ਬੋਰਡ ਦੀ ਜਦੋਂ ਮੈਨੇਜਮੈਂਟ ਚੇਂਜ ਹੋਈ ਤੇ ਉਹਨਾਂ ਨੂੰ ਫਿਰ ਬਦਲ ਦਿੱਤਾ ਤੇ ਫਿਰ ਜਦੋਂ ਵਨਡੇ ਦੇ ਵਿੱਚ ਦੁਬਾਰਾ ਰਿਜ਼ਵਾਨ ਦੀ ਕਾਰਕਰਦਗੀ ਖਾਤਰ ਖੂਬ ਬਿਹਤਰ ਰਹੀ। ਜੇ ਤੁਸੀਂ ਵੇਖੋ ਤੇ ਉਹਨਾਂ ਨੇ ਸਾਊਥ ਅਫਰੀਕਾ ਤੇ ਆਸਟ੍ਰੇਲੀਆ ਤੇ ਜ਼ਿੰਬਾਬਵੇ ਦੇ ਖਿਲਾਫ ਲਗਾਤਾਰ 3 ਸੀਰੀਜ਼ ਨੇ ਜਿਹੜੀਆਂ ਉਹਦੇ ਚ ਸਾਨੂੰ ਜਿਤਵਾਇਆ ਤੇ ਉਸ ਤੋਂ ਬਾਅਦ ਚੈਂਪੀਅਨਸ ਟਰਾਫੀ ਤੇ ਸਹਿ ਅਫਰੀਕੀ ਸੀਰੀਜ਼ ਦੇ ਵਿੱਚ ਉਹ ਪਰਫਾਰਮ ਨਹੀਂ ਕਰ ਸਕੇ ਤੇ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਸ਼ਹਿਨ ਸ਼ਾਹ ਅਫਰੀਦੀ ਨੂੰ ਕਪਤਾਨ ਬਣਾ ਦਿੱਤਾ ਗਿਆ। ਤੇ ਇਹ ਜਿਹੜਾ ਮਿਊਜ਼ੀਕਲ ਚੇਅਰ ਹੈ ਜੇ ਇੰਜ ਹੀ ਚੱਲਦਾ ਰਹੇਗਾ ਨਾ ਕਿ ਬਾਬਰ ਇੱਕ ਮੈਚ 'ਚ ਪਰਫਾਰਮ ਕਰੇਗਾ ਤੇ ਅਸੀਂ ਉਹਨੂੰ ਫੇਰ ਕਪਤਾਨ ਬਣਾ ਦਾਂਗੇ, ਬਾਬਰ ਸਾਹਿਬ PSL 'ਚ ਪਰਫਾਰਮ ਕਰਨਗੇ ਤੇ ਉਹ ਫੇਰ ਕਪਤਾਨ ਬਣ ਜਾਣਗੇ। ਦੇਖੋ ਇਸ ਚੀਜ਼ ਤੋਂ ਸਾਨੂੰ ਬਾਹਰ ਆਣਾ ਪਏਗਾ, ਸਾਨੂੰ ਪਹਿਲੇ ਬੜਾ ਕਲੀਅਰ ਹੋਣਾ ਪਏਗਾ ਇਸ ਚੀਜ਼ ਤੇ ਕਿ ਅਸੀਂ ਨਾਂ ਨਹੀਂ ਵੇਖਣੇ, ਅਸੀਂ ਪਰਫਾਰਮੈਂਸ ਵੇਖਣੀ ਹੈ। ਅਸੀਂ ਇਹ ਨਹੀਂ ਵੇਖਣਾ ਕਿ ਬਾਬਰ ਸਾਹਿਬ PSL 'ਚ ਚੱਲੇ ਨੇ ਤੇ ਉਹਨਾਂ ਨੂੰ ਟੈਸਟ ਟੀਮ ਦਾ ਕਪਤਾਨ ਬਣਾ ਦਿਓ ਤੇ ਜੇ ਬਾਬਰ ਵਨਡੇ ਚੱਲਿਆ ਤੇ ਉਹਨਾਂ ਨੂੰ T20 ਦਾ ਕਪਤਾਨ ਬਣਾ ਦਿਓ। ਇਹੋ ਹੀ ਸਮਝ ਤੋਂ ਬਿਲਕੁਲ ਬਾਲਾਤਰ ਹੈ ਕਿ ਤੁਸੀਂ ਮੁੰਡਿਆਂ ਨੂੰ ਇੱਕ ਫਾਰਮੈਟ ਦੀ ਪਰਫਾਰਮੈਂਸ ਤੇ ਕਿਸੇ ਦੂਜੇ ਫਾਰਮੈਟ 'ਚ ਟੈਸਟ ਕਰ ਲੈਂਦੇ ਹੋ, ਜਿਹੜਾ ਹਾਲ ਉਹਨਾਂ ਨੇ ਹੁਣ ਸਾਇਮ ਅਯੂਬ ਨਾਲ ਵੀ ਕੀਤਾ ਹੈ। ਉਹਦੇ ਉੱਤੇ ਵੀ ਅਸੀਂ ਬਾਅਦ ਚੋਂ ਗੱਲ ਕਰਾਂਗੇ, ਲੇਕਿਨ ਇਹ ਕਿ ਬਾਬਰ ਦਾ ਇੰਪੈਕਟ ਇਸ ਲਈ ਜ਼ਿਆਦਾ ਨਹੀਂ ਲੱਗ ਰਿਹਾ ਕਿ ਬਾਬਰ ਇਸ ਤੋਂ ਪਹਿਲੇ ਟੈਸਟ ਕ੍ਰਿਕਟ ਦੇ ਵਿੱਚ ਕੋਈ ਅੱਛੀ ਫਾਰਮ 'ਚ ਨਹੀਂ ਸਨ। ਹਾਂ, ਵਨਡੇ 'ਚ ਉਹਨਾਂ ਨੇ ਕੋਈ ਤਕਰੀਬਨ 800 ਤੋਂ ਜ਼ਿਆਦਾ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਸੈਂਚਰੀ ਜ਼ਰੂਰ ਸਕੋਰ ਕੀਤੀ ਸੀ, ਲੇਕਿਨ ਟੈਸਟ ਦੇ ਵਿੱਚ ਕੋਈ ਖਾਤਰ ਖੁਆਹ ਕਾਰਕਰਦਗੀ ਪਿਛਲੇ 2-3 ਸਾਲ 'ਚ ਨਹੀਂ ਬਣਾ ਸਕੇ, ਕਾਰਕਰਦਗੀ ਨਹੀਂ ਦਿਖਾ ਸਕੇ ਤੇ 2-3 ਸਾਲ ਤੋਂ ਵਾਕਈ ਉਹ ਸਟਰਗਲ ਕਰਦੇ ਪਏ। ਲੇਕਿਨ ਉਹ ਕਹਿੰਦੇ ਨਾ ਹਰ ਦਿਨ ਇੱਕ ਨਵਾਂ ਹੁੰਦਾ ਹੈ, ਉਹ ਪੁਰਾਣਾ ਜਿਹੜਾ ਘਾਹ ਹੁੰਦਾ ਧੁੱਲ ਜਾਂਦਾ ਹੈ। ਲੇਕਿਨ ਹੁਣ ਵੇਖਦੇ ਹਾਂ ਬਾਬਰ ਆਜ਼ਮ ਕੱਲ ਕੀ ਕਰਦੇ ਆ। ਜ਼ਰਾ ਬੰਗਲਾਦੇਸ਼ ਦੇ ਬਾਰੇ ਗੱਲ ਕਰਦੇ ਹਾਂ। ਉਹਨਾਂ ਦਾ ਡਰੈਸਿੰਗ ਰੂਮ ਅਜੇ ਕੌਨਫੀਡੈਂਟ ਉਹਨਾਂ ਦਾ ਬੜਾ ਮਜ਼ਬੂਤ ਨਜ਼ਰ ਆ ਰਿਹਾ। ਉਹਨਾਂ ਦਾ ਇੱਕ ਪਲੇਅਰ ਨੇ ਸ਼ਾਦਮਾਨ ਇਸਲਾਮ, ਉਹ ਤਾਂ ਇੰਜਰਡ ਹੋ ਗਏ ਨੇ, ਲੇਕਿਨ ਜ਼ਾਕਿਰ ਹੁਸੈਨ ਬੜੇ ਅੱਛੇ ਫਾਰਮ ਵਿੱਚ ਹੈ, ਉਹਨਾਂ ਨੇ ਹੁਣ ਸ਼ਾਮਿਲ ਕਰ ਲਿਆ ਹੈ। ਤੇ ਸ਼ੌਨ ਟੇਟ ਤੁਹਾਨੂੰ ਪਤਾ ਆਪਣੇ ਦੌਰ ਦੇ ਬੜੇ ਜ਼ਬਰਦਸਤ ਫਾਸਟੈਸਟ ਬੋਲਰ ਸੀਗੇ, ਵਨ ਆਫ ਮਾਈ ਫੇਵਰੇਟ। ਉਹਨਾਂ ਨੇ ਵੀ ਕੱਲ ਕਹਿਤਾ ਹੈ ਕਿ ਅਸੀਂ ਪਾਕਿਸਤਾਨ ਨੂੰ ਸ਼ਿਕਸਤ ਦੇ ਕੇ ਇੱਕ ਨਵਾਂ ਰਿਕਾਰਡ ਕਾਇਮ ਕਰਾਂਗੇ, ਯਾਨੀ 2024 ਨੂੰ ਵੀ ਆਵਾਮ ਨੂੰ ਭੁਲਵਾ ਦਾਂਗੇ ਅਸੀਂ। ਕੀ ਕਹੋਗੇ? ਜੀ ਮੁਫਾਜ਼, ਬਿਲਕੁਲ ਇੰਜ ਹੀ ਹੈ ਕਿ ਜਿਹੜੇ ਸ਼ਾਦਮਾਨ ਇਸਲਾਮ ਨੇ ਉਹ ਕੈਚ ਫੜਦਿਆਂ ਜ਼ਖਮੀ ਹੋਏ ਸਨ, ਇੰਜਰਡ ਹੋਏ ਸਨ ਤੇ ਅਜੇ ਤੱਕ ਰਿਕਵਰ ਨਹੀਂ ਹੋ ਸਕੇ ਤੇ ਜਗ੍ਹਾ ਨਾਲ ਜ਼ਾਕਿਰ ਹਸਨ ਨੂੰ ਬਤੌਰ ਆਪਣਾ ਟੀਮ ਚ ਅਜ਼ਮਾਉਣ ਦਾ ਫੈਸਲਾ ਕੀਤਾ ਹੈ। ਤੇ ਦੂਜੀ ਜਿਹੜੀ ਗੱਲ ਤੁਸੀਂ ਸ਼ਾਨ ਟੇਟ ਦੀ ਕੀਤੀ ਹੈ, ਸ਼ਾਨ ਟੇਟ ਤੁਹਾਨੂੰ ਯਾਦ ਹੋਏਗਾ ਪਾਕਿਸਤਾਨ ਦੀ ਟੀਮ ਦੇ ਨਾਲ ਵੀ ਬਤੌਰ ਬੋਲਿੰਗ ਕੋਚ ਅਟੈਚ ਰਹੇ ਨੇ। ਤੇ ਜੇ ਸ਼ਾਨ ਟੇਟ ਕਿਉਂਕਿ ਦੁਨੀਆ ਕ੍ਰਿਕਟ ਦੇ ਇੱਕ ਅੱਛੇ ਤੇ ਤੇਜ਼ ਬਾਲਰ ਸਨ, ਜੇ ਉਹਨਾਂ ਤੋਂ ਫਾਇਦਾ ਚੁੱਕ ਕੇ ਆਪਣੀ ਪੇਸ ਬੈਟਰੀ ਨੂੰ ਚਾਰਜ ਕਰ ਲਿਆ ਬੰਗਲਾਦੇਸ਼ ਨੇ, ਤੇ ਅਸੀਂ ਰਾਵਲਪਿੰਡੀ ਐਕਸਪ੍ਰੈਸ ਸ਼ੁਏਬ ਅਖਤਰ ਤੋਂ ਫਾਇਦਾ ਕਿਉਂ ਨਹੀਂ ਚੁੱਕਦੇ? ਸਾਡਾ ਆਪਣਾ ਜਿਹੜਾ ਸਟਾਰ ਹੈ, ਜਿਹੜਾ ਅੱਜ 23 ਸਾਲ ਬਾਅਦ ਵਰਲਡ ਕੱਪ 2003 ਦੇ ਵਿੱਚ ਉਹਨਾਂ ਨੇ 161 ਕਿਲੋਮੀਟਰ ਦੀ ਜਿਹੜੀ ਸਪੀਡ ਨਾਲ ਗੇਂਦ ਸੁੱਟੀ ਸੀ, 100 ਮੀਲ ਬਣਦੀ ਹੈ। 23 ਸਾਲ ਬਾਅਦ ਵੀ ਉਹਨਾਂ ਦਾ ਰਿਕਾਰਡ ਕੋਈ ਗੇਂਦਬਾਜ਼ ਨਹੀਂ ਤੋੜ ਸਕਿਆ। ਤੇ ਤੁਸੀਂ ਉਹੋ ਜਿਹੇ ਸਟਾਰ ਕੋਲੋਂ ਕਿਉਂ ਨਹੀਂ ਫਾਇਦਾ ਚੁੱਕਦੇ ਕਿ ਉਹ ਤੁਹਾਡੇ ਖਿਡਾਰੀਆਂ ਦੇ ਜਿਹੜੇ ਉਹ ਸਕਿੱਲਸ ਨੇ ਉਹਨਾਂ ਨੂੰ ਬਿਹਤਰ ਕਰੇ ਤੇ ਸਪੀਡ ਦੇ ਉੱਤੇ ਕੰਮ ਕਰੇ? ਲੇਕਿਨ ਉਹ ਜਿਹੜੇ ਸਟਾਰ ਸੀ ਨਾ ਜਾਫਰ ਸਾਹਿਬ, ਅਸੀਂ ਵੇਖਦੇ ਹਾਂ ਮੀਡੀਆ ਉੱਤੇ ਬੈਠ ਕੇ ਜ਼ਿਆਦਾ ਤਨਕੀਦ ਕਰਨਾ ਪਸੰਦ ਕਰਦੇ ਹਾਂ ਬਜਾਏ ਕੈਂਪ ਵਿੱਚ ਆ ਕੇ ਖਿਡਾਰੀਆਂ ਨੂੰ ਟਿਪਸ ਦੇਣ। ਹੁਣ ਇਹ ਖਿਡਾਰੀਆਂ ਦਾ ਵੀ ਜ਼ਿਆਦਾ ਕਸੂਰ ਨਹੀਂ ਹੈ ਨਾ, ਸਾਲ ਵਿੱਚ 7 ਜਾਂ 8 ਟੈਸਟ ਮੈਚ ਖੇਡਦੇ ਨੇ, ਫਿਰ ਅਸੀਂ ਇਹਨਾਂ ਉੱਤੇ ਤਨਕੀਦ ਵੀ ਕਰਦੇ ਹਾਂ ਕਿ ਯਾਰ ਇਹ ਟੈਸਟ ਕ੍ਰਿਕਟ ਤੋਂ ਬਹੁਤ ਦੂਰ ਹੈ। ਮੈਨੇਜਮੈਂਟ ਵੀ ਕਿਤੇ ਨਾ ਕਿਤੇ ਕਸੂਰਵਾਰ ਹੈ ਨਾ ਇੱਥੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਮੈਨੇਜਮੈਂਟ ਵੀ ਕਸੂਰਵਾਰ ਹੈ। ਮੈਨੇਜਮੈਂਟ ਲੇਕਿਨ ਉਹੀ ਗੱਲ ਹੈ ਕਿ ਖਿਡਾਰੀ ਟੀਵੀ ਤੇ ਜ਼ਰੂਰ ਤਨਕੀਦ ਕਰਦੇ, ਲੇਕਿਨ ਇਹਨਾਂ ਨੂੰ ਬੁਲਾਉਣਾ ਚਾਹੀਦਾ, ਬੋਰਡ ਨੂੰ ਚਾਹੀਦਾ ਕਿ ਜੇ ਕੋਈ ਖਿਡਾਰੀ ਤਨਕੀਦ ਕਰ ਰਿਹਾ ਤੇ ਉਹ ਤੁਸੀਂ ਵੇਖਿਆ ਹੋਏਗਾ ਉਹ ਟੀਵੀ ਸ਼ੋਅ 'ਤੇ ਬਹਿ ਕੇ ਜ਼ਰੂਰ ਸ਼ੁਏਬ ਅਖਤਰ ਗੱਲ ਕਰਦੇ, ਲੇਕਿਨ ਸ਼ੁਏਬ ਅਖਤਰ ਤੋਂ ਉਹਨੂੰ ਬੁਲਾ ਕੇ ਬੋਰਡ ਦਾ ਪਲਾਨ ਸੁਣ ਲੇ ਕਿ ਤੁਸੀਂ ਜੇ ਸਾਡੇ ਉੱਤੇ ਟੀਵੀ ਤੇ ਬਹਿ ਕੇ ਤਨਕੀਦ ਕਰਦੇ ਹੋ ਤੇ ਆਓ ਸਾਡੇ ਨਾਲ ਬਵੋ, ਸਿਰ ਜੋੜੋ ਤੇ ਟੀਮ ਨੂੰ ਠੀਕ ਕਰੋ। ਤੇ ਜੇ ਉਸ ਤੋਂ ਬਾਅਦ ਵੀ ਜੋ ਵੀ ਡਿਲੀਵਰ ਨਹੀਂ ਕਰ ਸਕਣਗੇ ਤੇ ਜ਼ਾਹਿਰ ਜੀ ਗੱਲ ਹੈ ਫਿਰ ਉਹ ਤਨਕੀਦ ਵੀ ਨਹੀਂ ਕਰਨਗੇ। ਤੇ ਕੋਈ ਨਾ ਕੋਈ ਪੰਜਾਬੀ ਚ ਕਹਿੰਦੇ ਨਾ ਕੱਟਾ ਕੱਟੀ ਕੱਢਣਾ ਪਏਗਾ ਤੇ ਬੋਰਡ ਨੂੰ ਕੱਟਾ ਕੱਟੀ ਹੁਣ ਕੱਢ ਲੈਣਾ ਚਾਹੀਦਾ। ਇਹ ਨਾ ਹੋਏ ਕਿ ਮਜ਼ੀਦ ਪਾਕਿਸਤਾਨ ਦੀ ਕ੍ਰਿਕਟ ਐਸੇ ਤਰ੍ਹਾਂ ਤਬਾਹ ਹੁੰਦੀ ਰਹੇ। ਤੇ ਵੇਖੋ ਅਸੀਂ ਬੰਗਲਾਦੇਸ਼ ਤੋਂ 1999 ਜਦੋਂ ਪਹਿਲੀ ਵਾਰੀ ਵਨਡੇ ਆ ਰਹੇ ਸਾਂ, ਉਸ ਤੋਂ ਬਾਅਦ ਦੁਬਾਰਾ ਟੀਮ ਨੇ ਉਹਨਾਂ ਨੂੰ ਇੰਨਾ ਕੁ ਹਰਾਇਆ ਕਿ ਅਸੀਂ ਏਸ਼ੀਆ ਕੱਪ ਦੇ ਵਿੱਚ 332 ਦਾ ਰਨ ਦਾ ਟਾਰਗੇਟ ਵੀ ਚੇਜ਼ ਕਰ ਲਿਆ ਬੜੇ ਆਸਾਨ ਤਰੀਕੇ ਨਾਲ। ਤੇ ਬੰਗਲਾਦੇਸ਼ ਦੇ ਸਾਹਮਣੇ ਅਸੀਂ ਵੱਡੇ ਤੋਂ ਵੱਡਾ ਟਾਰਗੇਟ ਵੀ ਚੇਜ਼ ਕਰ ਲੈਣੇ ਹੁੰਦੇ ਸਾਂ, ਅਸੀਂ ਕਦੀ ਘਬਰਾਏ ਨਹੀਂ ਸਾਂ। ਲੇਕਿਨ ਹੁਣ ਲੱਗਦਾ ਹੈ ਕਿ ਜੋ ਸਿਚੁਏਸ਼ਨ ਚੱਲ ਰਹੀ ਹੈ, ਜੇ ਆ ਸੂਰਤ-ਏ-ਹਾਲ ਚੱਲਦੀ ਰਹੀ ਤੇ ਫਿਰ ਅਗਲੇ ਤਮਾਮ ਜਿਹੜੇ ਵਨਡੇ ਜਾਂ T20 ਦੇ ਇਵੈਂਟਸ ਨੇ ਉਹਨਾਂ ਲਈ ਵੀ ਤੁਹਾਨੂੰ ਕੁਆਲੀਫਾਈਂਗ ਰਾਊਂਡ ਖੇਡਣਾ ਪਏਗਾ ਤੇ ਮਜ਼ੀਦ ਤੁਸੀਂ 25 ਚ ਜਾਓਗੇ ਤੇ ਛੋਟੇ ਨਾਮ ਹੀ ਤੁਹਾਨੂੰ ਹਰਾਣਗੇ। ਜੇ ਬੰਗਲਾਦੇਸ਼ ਹਰਾ ਰਿਹਾ ਤੇ ਜੇ ਖੁਦਾ ਨਾ ਖਾਸਤਾ ਬੰਗਲਾਦੇਸ਼ ਦੂਜਾ ਟੈਸਟ ਡਰਾ ਕਰ ਲੈਂਦਾ ਜਾਂ ਜਿੱਤ ਜਾਂਦਾ ਤੇ ਫਿਰ ਵੇਖੋ ਤੁਸੀਂ ਕਿੱਥੇ ਖੜੇ ਹੋਗੇ। ਤੁਸੀਂ ਨਾ ਆਪਣੀ ਪਿੱਚ ਤੇ ਉਹਨੂੰ ਹਰਾ ਸਕੇ, ਨਾ ਉਹਨਾਂ ਦੀ ਪਿੱਚ ਤੇ ਉਹਨਾਂ ਨੂੰ ਹਰਾ ਸਕੇ, ਤੇ ਫਿਰ
ਕਿੱਥੇ ਜਾਓਗੇ, ਕੀ ਕਰੋਗੇ, ਹੁਣ ਸੋਚ ਲਓ, ਨਹੀਂ ਤੇ ਮਜ਼ੀਦ ਮੁਲਕੀ ਕ੍ਰਿਕਟ ਦਾ ਬੜਾ ਗਲਤ ਕਰ ਦੋਗੇ। ਬਿਲਕੁਲ ਜੀ, ਬੜਾ ਗਲਤ ਨਜ਼ਰ ਤੇ ਆ ਰਿਹਾ। ਹੁਣ ਅਮਲੀ ਇਹਦਾ ਜਾਮਾ ਤੁਸੀਂ ਵੇਖ ਲਓ, ਅਸੀਂ 8ਵੇਂ ਨੰਬਰ ਤੇ ਆ ਗਏ ਹਾਂ। ਚਲੋ ਜੀ, ਬਹਿਰਹਾਲ ਗੁੱਡ ਲੱਕ ਕਹਿੰਦੇ ਆ ਮੁੰਡਿਆਂ ਨੂੰ। ਤੇ ਜਾਫਰ ਸਾਹਿਬ ਤੁਹਾਨੂੰ ਪਤਾ ਹੁਣ ਕੈਂਪ ਲੱਗਿਆ ਹੈ ਲਾਹੌਰ ਵਿੱਚ, ਵਨਡੇ ਸੀਰੀਜ਼ ਦਾ ਚੈਲੰਜ ਹੈ ਆਸਟ੍ਰੇਲੀਆ ਦੇ ਖਿਲਾਫ। ਤੇ ਸਾਇਮ ਅਯੂਬ ਦੀ ਅਸੀਂ ਗੱਲ ਕਰੀਏ, ਉਹਨਾਂ ਨੂੰ ਪਹਿਲੀ ਵਾਰੀ ਇਸ ਕੈਂਪ ਵਿੱਚ ਦਾਵਤ ਨਹੀਂ ਦਿੱਤੀ ਗਈ। ਅਸੀਂ ਜਦੋਂ ਗੱਲ ਕਰਦੇ ਹਾਂ ਕਿ ਜੀ ਇਹ 2 ਓਵਰਾਂ ਦਾ ਖਿਡਾਰੀ ਬਣ ਚੁੱਕਿਆ ਹੈ, ODI ਤੇ ਟੈਸਟ ਫਾਰਮੈਟ ਤੋਂ ਦੂਰ ਹੈ, ਤੇ ਇਹਨੂੰ ਇਹ ਲੌਂਗ ਫਾਰਮੈਟ ਖਿਡਾਓ ਤਾਂ ਕਿ ਇਹ ਮੈਚੋਰ ਹੋਵੇ। ਤੇ ਫਿਰ ਕੈਂਪ ਵਿੱਚ ਨਾ ਬੁਲਾਉਣਾ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਜ਼ਿਆਦਤੀ ਹੈ, ਜਾਂ ਫਿਰ ਮੈਨੇਜਮੈਂਟ ਸੋਚਦੀ ਪਈ ਹੈ ਕਿ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਡੋਮੈਸਟਿਕ ਖਿਡਾਈਏ ਫਿਰ ਟੀਮ ਵਿੱਚ ਸ਼ਾਮਿਲ ਕੀਤਾ ਜਾਏ? ਜੀ ਮੁਫਾਜ਼, ਮੈਂ ਪਹਿਲੇ ਵੀ ਇਸ ਗੱਲ ਦਾ ਥੋੜੀ ਦੇਰ ਪਹਿਲੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਹੈ ਕਿ ਸਾਡੇ ਚ ਜਿਹੜਾ ਬੋਰਡ ਦਾ ਪ੍ਰੋਬਲਮ ਹੈ ਕਿ ਅਸੀਂ ਇੱਕ ਫਾਰਮੈਟ ਦੇ ਉੱਤੇ ਦੂਜੇ ਫਾਰਮੈਟ ਚ ਖਿਡਾਰੀ ਨੂੰ ਜੱਜ ਕਰਨੇ ਆ, ਸਿਲੈਕਟ ਕਰਨੇ ਆ, ਰੋਲ ਦੇਣੇ ਆ। ਜੇ ਤੁਸੀਂ ਗੱਲ ਕਰੋ ਸਟੈਟਸ ਦੀ ਤੇ ਸਾਇਮ ਅਯੂਬ ਦਾ ਰਿਕਾਰਡ ਚੁੱਕ ਕੇ ਵੇਖੋ ਤੇ ਉਹਨਾਂ ਹਜੇ ਤੱਕ ਪਾਕਿਸਤਾਨ ਵੱਲੋਂ 17 ਇੱਕ ਰੋਜ਼ਾ ਮੈਚ ਖੇਡੇ ਨੇ, ਜਿਹਦੇ ਵਿੱਚ ਉਹਨਾਂ ਨੇ 46 ਦੀ ਐਵਰੇਜ ਦੇ ਨਾਲ 751 ਸਕੋਰ ਬਣਾਏ ਨੇ, 3 50 ਤੇ 3 ਸੈਂਚਰੀਆਂ ਨੇ। ਛੱਕੇ ਵੀ ਉਹਨਾਂ ਠੀਕ ਠਾਕ 22 ਲਾਏ ਹੋਏ ਨੇ, ਤੇ ਕੈਚ ਦੇ ਵਿੱਚ ਵੀ ਉਹਨਾਂ 19 ਕੈਚ ਵੀ ਫੜੇ ਨੇ। ਹਾਂ, ਬੋਲਿੰਗ ਦੇ ਵਿੱਚ ਆਪਣਾ ਕਲਰ ਨਹੀਂ ਵਿਖਾ ਸਕੇ। ਤੇ ਜੇ ਤੁਸੀਂ ਪਿਛਲੇ 1.5 ਸਾਲ ਦੀ ਸਾਇਮ ਅਯੂਬ ਦੀ ਵਨਡੇ ਦੀ ਪਰਫਾਰਮੈਂਸ ਵੇਖੋ ਤੇ ਉਹਨਾਂ ਨੇ ਜਿਹੜਾ ਕਹਿੰਦੇ ਨਾ ਕਿ ਖੱਬੇ ਹੱਥ ਨਾਲ ਖੇਡਣ ਵਾਲੇ ਦੂਜੇ ਉਹਨਾਂ ਦੇ ਸਾਥੀ ਬੱਲੇਬਾਜ਼ ਫਖਰ ਜ਼ਮਾਨ ਨੇ, ਉਹਨਾਂ ਨੂੰ ਨਾ ਬਹੁਤ ਅੱਛਾ ਇੱਕ ਪੇਅਰ ਬਣਾਇਆ, ਜੈਲਨ ਕੀਤਾ ਤੁਸੀਂ ਸਾਊਥ ਅਫਰੀਕਾ ਤੇ ਆਸਟ੍ਰੇਲੀਆ ਦੇ ਵਿੱਚ। ਇਹਨਾਂ ਦੋਵਾਂ ਦੀ ਬੈਟਿੰਗ ਵੇਖੋ, ਉਹਨਾਂ ਦੀ ਓਪਨਿੰਗ ਪਾਰਟਨਰਸ਼ਿਪ ਵੇਖੋ ਕਿ ਇੱਕ ਪਾਰਟਨਰਸ਼ਿਪ ਤੇ 150 ਦੇ ਉੱਤੇ 170 ਤੱਕ ਵੀ ਗਈ ਸੀ। ਤੇ ਉਹੀ ਗੱਲ ਵਾਰ-ਵਾਰ ਕਰਾਂਗੇ ਕਿ ਜੇ ਉਹ ਖਿਡਾਰੀ T20 ਦੇ ਵਿੱਚ ਪਰਫਾਰਮ ਨਹੀਂ ਕਰਦਾ ਤੇ ਉਹਦੀ ਸਜ਼ਾ ਉਹਨੂੰ ਵਨਡੇ ਚ ਨਾ ਦਿਓ। ਤੁਹਾਡੇ ਕੋਲ ਅੱਛਾ ਇੱਕ ਰਿਸੋਰਸ ਹੈ, ਤੁਸੀਂ ਉਹਨੂੰ ਯੂਜ਼ ਕਰੋ। ਜੇ ਤੁਸੀਂ ਉਹਨੂੰ ਡੋਮੈਸਟਿਕ ਖਿਡਾਣਾ ਵੀ ਹੈ ਤੇ ਉਹਨੂੰ ਤੁਸੀਂ ਕੈਂਪ ਚ ਬੁਲਾਓ। ਵਰਲਡ ਕੱਪ 2027 ਦੇ ਵਿੱਚ ਤਕਰੀਬਨ 1 ਸਾਲ ਹਜੇ ਪਿਆ ਹੋਇਆ, ਤੁਸੀਂ ਉਹਦੀਆਂ ਜਿਹੜੀਆਂ ਐਬਿਲਿਟੀਜ਼ ਨੇ ਉਹਨਾਂ ਨੂੰ ਨਿਖਾਰੋ। ਕਿਉਂਕਿ ਆਸਟ੍ਰੇਲੀਆ ਦੀ ਜਿਹੜੀ ਟੀਮ ਪਾਕਿਸਤਾਨ ਆ ਰਹੀ ਹੈ ਮਈ ਦੇ ਐਂਡ ਤੇ ਸੀਰੀਜ਼ ਖੇਡਣ, ਉਹਦੇ ਵਿੱਚ ਵੱਡੇ ਨਾਂ ਨਹੀਂ ਹੈ, ਕਿਉਂਕਿ ਵੱਡੇ ਨਾਂ ਤੇ ਸ਼ਾਇਦ ਆਪਣੇ ਮੁਲਕ ਤੋਂ ਜ਼ਿਆਦਾ ਪੈਸੇ ਨੂੰ ਤਰਜੀਹ ਦੇ ਰਹੇ ਨੇ ਤੇ ਨਹੀਂ ਆ ਰਹੇ। ਉਹਨਾਂ ਦੇ ਬਾਰੇ ਚ ਅੱਜ ਖਬਰ ਮੇਰੀ ਨਜ਼ਰ ਤੋਂ ਇਹ ਵੀ ਗੁਜ਼ਰੀ ਹੈ ਕਿ ਹੁਣ ਉਹ ਆਪਣੀ ਬਿਗ ਬੈਸ਼ ਨੂੰ ਵੀ ਨਾ ਖੇਡਣ ਦੇ ਸੋਚ ਰਹੇ ਨੇ ਕਿਉਂਕਿ ਮੁਆਵਜ਼ੇ ਨਹੀਂ ਹੈ। ਤੇ ਜੇ B ਟੀਮ C ਟੀਮ ਦੇ ਖਿਲਾਫ ਵੀ ਤੁਸੀਂ ਆਪਣੇ ਇਹੋ ਜਿਹੇ ਖਿਡਾਰੀਆਂ ਨੂੰ ਇਤਮਾਦ ਨਹੀਂ ਦੋਗੇ ਤੇ ਫਿਰ ਇਹ ਨਾ ਹੋਏ ਕਿ ਵਰਲਡ ਕੱਪ ਸਿਰ ਤੇ ਆ ਜਾਏ ਤੇ ਅਸੀਂ ਇਹ ਸੋਚਦੇ ਹੋਈਏ ਕਿ ਅੱਛਾ ਓਪਨਿੰਗ ਕੌਣ ਕਰੇਗਾ। ਜਿਨ ਚੈਂਪੀਅਨਸ ਟਰਾਫੀਜ਼ ਅਸੀਂ 15 ਓਪਨਿੰਗ ਸਕੁਆਡ ਚ ਸਿਰਫ ਇੱਕ ਰੈਗੂਲਰ ਓਪਨਰ ਦਿੱਤਾ ਤੇ ਕਦੀ ਬਾਬਰ ਕੋਲ ਓਪਨਿੰਗ ਕਰਾ ਲਈ, ਕਦੀ ਸੌਦ ਸ਼ਕੀਲ ਕੋ ਕਰਾ ਲਈ, ਤੇ ਨਤੀਜਾ ਤੁਸੀਂ ਵੇਖ ਲਿਆ। ਤੇ ਸਿਰਫ ਇਹ ਡੰਗ ਟਪਾਓ ਦੀ ਜਿਹੜੀ ਪਾਲਿਸੀ ਉੱਤੇ ਬਾਹਰ ਨਿਕਲੋ, ਲੰਬੀ ਰੇਸ ਦੇ ਘੋੜੇ ਤਿਆਰ ਕਰੋ ਜਿਹੜੇ ਲੰਮੇ ਤਰੀਕੇ ਨਾਲ ਖੇਡਣ, ਕੈਰੀਅਰ ਲੰਮਾ ਹੋਏ ਤੇ ਤੁਹਾਡੀ ਮਨਸੂਬਾਬੰਦੀ ਵੀ ਲੰਬੇ ਅਰਸੇ ਲਈ ਹੋਣੀ ਚਾਹੀਦੀ ਹੈ। ਤੇ ਹੁਣ ਤੋਂ ਹੀ ਸ਼ੁਰੂ ਕਰ ਦਿਓ। ਤੇ ਜੇ ਸਾਇਮ ਅਯੂਬ ਨਹੀਂ ਆਸਟ੍ਰੇਲੀਆ ਦੇ ਖਿਲਾਫ ਸੀਰੀਜ਼ ਪਰਫਾਰਮ ਕਰ ਸਕਣਗੇ ਤੇ 1 ਸਾਲ ਪਿਆ ਹੋਇਆ ਡੋਮੈਸਟਿਕ ਕ੍ਰਿਕਟ ਚ ਉਹਨਾਂ ਨੂੰ ਭੇਜੋ, ਆਪਣੀ ਕਾਰਕਰਦਗੀ ਬਿਹਤਰ ਬਣਾਉਣ ਤੇ ਟੀਮ ਦੇ ਵਿੱਚ ਵਾਪਸ ਆ ਜਾਣ ਤਾਂ ਕਿ ਤੁਸੀਂ ਉਹਨਾਂ ਦੀ ਵਾਪਸੀ ਵੀ ਜਸਟੀਫਾਈ ਕਰ ਸਕੋ। ਇਹ ਨਾ ਹੋਏ ਕਿ ਤੁਸੀਂ ਉਹਨਾਂ ਨੂੰ ਕੈਂਪ ਚ ਵੀ ਨਹੀਂ ਬੁਲਾਇਆ, ਤੁਸੀਂ ਉਹਨਾਂ ਨੂੰ 1 ਸਾਲ ਲਈ ਜਿਹੜੀਆਂ ਇਸ ਸਾਲ ਦੇ ਵਿੱਚ 2 ਸੀਰੀਜ਼ ਨੇ ਆਸਟ੍ਰੇਲੀਆ ਦੀ ਤੇ ਫਿਰ ਉਸ ਤੋਂ ਬਾਅਦ ਅਕਤੂਬਰ ਨਵੰਬਰ ਦੇ ਵਿੱਚ ਅਸੀਂ ਖੇਡਣਾ ਵੇ ਸੈ ਅਫਰੀਕੀ ਸੀਰੀਜ਼ ਸ੍ਰੀਲੰਕਾ ਤੇ ਇੰਗਲੈਂਡ ਨਾਲ, ਉਹ ਸੀਰੀਜ਼ ਵੀ ਉਹਨੂੰ ਨਾ ਖਿਡਾਓ, ਡੋਮੈਸਟਿਕ ਵੀ ਨਾ ਖਿਡਾਓ ਤੇ ਬਾਅਦ ਚੋਂ ਜੋ ਟੀਮ ਅਨਾਉਂਸ ਕਰਨ ਦਾ ਵੇਲਾ ਹੈ ਤੇ ਜੇ ਅਸੀਂ ਦੂਜੇ ਖਿਡਾਰੀ ਨੂੰ ਅਚਾਨਕ ਸਰਪ੍ਰਾਈਜ਼ ਕਰਨੇ ਆ, ਲੋਕਾਂ ਨੂੰ ਸਿਲੈਕਟ ਕਰ ਲੈਂਦੇ ਆ ਖਿਡਾਰੀਆਂ ਨੂੰ ਤੇ ਉਹਨੂੰ ਵੀ ਸਿਲੈਕਟ ਕਰਕੇ ਸਰਪ੍ਰਾਈਜ਼ ਦੇ ਦਿਓ ਜੀ ਕਿ ਸਾਡੇ ਕੋਲ ਕੋਈ ਓਪਨਰ ਨਹੀਂ ਸੀ ਤੇ ਤਦ ਅਸੀਂ ਸਾਇਮ ਅਯੂਬ ਨਾਲ ਗਏ ਆ। ਜੇ ਜਾਣਾ ਹੈ, ਜੇ ਉਹਨੂੰ ਖਿਡਾਣਾ ਹੈ, ਉਹਦਾ ਕੋਈ ਪਲਾਨ ਚ ਹੈ ਤੇ ਫਿਰ ਉਹਨੂੰ ਪਾਲਿਸ਼ ਕਰੋ, ਉਹਨੂੰ ਹੁਣ ਤੋਂ ਇਤਮਾਦ ਦਿਓ ਕਿ ਉਹਨੂੰ ਦੱਸੋ ਕਿ ਤੂੰ ਅੱਛਾ ਕਰ ਜਾਂ ਬੁਰਾ ਕਰ। ਤੈਨੂੰ ਅਸੀਂ 2027 ਦਾ ਵਰਲਡ ਕੱਪ ਖਿਡਾਵਾਂਗੇ ਤੇ ਉਸ ਤੋਂ ਬਾਅਦ ਤੇਰੇ ਮੁਸਤਕਬਲ ਦਾ ਫੈਸਲਾ ਕਰਾਂਗੇ ਤੇ ਫਿਰ ਯਕੀਨਨ ਸਾਇਮ ਅਯੂਬ ਨੂੰ ਇਤਮਾਦ ਵੀ ਮਿਲੇਗਾ, ਦੂਜੇ ਖਿਡਾਰੀ ਵੀ ਸਾਡੇ ਥੋੜਾ ਜਿਹਾ ਕੌਨਫੀਡੈਂਟ ਹੋਣਗੇ ਤੇ ਅੱਛਾ ਖੇਡਣਗੇ। ਬਿਲਕੁਲ ਜੀ, ਸਾਇਮ ਬੜਾ ਟੈਲੈਂਟਡ ਖਿਡਾਰੀ ਨੇ। ਉਮੀਦ ਕਰਦੇ ਹਾਂ ਉਹਨਾਂ ਦੀ ਜਿਹੜੀ ਖੋਈ ਫਾਰਮ ਹੈ ਵਾਪਸ ਆਏ, ਉਹਨਾਂ ਦਾ ਬੱਲਾ ਚੱਲੇ। ਬੜਾ ਜ਼ਰੂਰੀ ਹੈ ਉਹਨਾਂ ਦਾ ਚੱਲਣਾ ਕਿਉਂਕਿ ਸਟਾਈਲਿਸ਼ ਪੈਟਰਨ ਹੈ। ਤੇ ਜਬਸਾ ਜਿਵੇਂ ਤੁਸੀਂ ਗੱਲ ਕਰਦੇ ਪਏ, ਕਮਿੰਸ ਵੀ ਨਹੀਂ ਆ ਰਹੇ, ਹੈਜ਼ਲਵੁੱਡ ਜਾਂ ਅਸੀਂ ਵੀ ਟ੍ਰੈਵਿਸ ਹੈਡ ਦਾ ਜ਼ਿਕਰ ਕਰੀਏ, ਉਹਨਾਂ ਦੇ ਬਗੈਰ ਵੀ ਆਸਟ੍ਰੇਲੀਆ ਦੀ ਟੀਮ ਇੰਨੀ ਮਾੜੀ ਨਹੀਂ ਹੈਗੀ। ਅਸੀਂ ਜੇ ਕੈਮਰਨ ਗ੍ਰੀਨ ਦੀ ਗੱਲ ਕਰੀਏ, IPL ਦੇ ਸਭ ਤੋਂ ਮਹਿੰਗੇ ਖਿਡਾਰੀ ਨੇ। ਜੋਸ਼ ਇੰਗਲਿਸ਼ ਬੜੀ ਅੱਛੀ ਫਾਰਮ ਵਿੱਚ ਹੈ, ਉਹਨਾਂ ਬੋਲਰਸ ਵੀ ਅੱਛੇ ਨੇ। ਅਸੀਂ ਐਬਟ ਦਾ ਵੀ ਇੱਥੇ ਜ਼ਿਕਰ ਕਰਦੇ ਹਾਂ। ਤੇ ਇਹ ਜਿਹੜੇ ਖਿਡਾਰੀ ਤੁਸੀਂ ਕਹਿੰਦੇ ਹੋ ਇਹਨਾਂ ਨੇ ਆਪਣਾ ਜਵਾਬ ਵੀ ਜਮ੍ਹਾਂ ਕਰਾਤਾ ਹੈ ਆਸਟ੍ਰੇਲੀਅਨ ਕ੍ਰਿਕਟ ਬੋਰਡ ਨੂੰ ਕਿ ਸਾਡਾ ਕੋਈ ਕਸੂਰ ਨਹੀਂ ਹੈਗਾ, ਤੁਸੀਂ ਸੀਰੀਜ਼ ਹੀ ਉਸ ਵੇਲੇ ਰੱਖੇ ਜਦੋਂ IPL ਹੋ ਰਿਹਾ ਹੈ ਤੇ ਅਸੀਂ ਤੇ ਹਮੇਸ਼ਾ ਹਾਜ਼ਰ ਹਾਂ, ਲੇਕਿਨ ਜਿਹੜੀ ਕਮਿਟਮੈਂਟਸ ਹੈ ਅਸੀਂ IPL ਦੀ ਉਹ ਪੂਰੀ ਕਰਾਂਗੇ। ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਮੁਫਾਜ਼ ਸਾਹਿਬ। ਬਿਲਕੁਲ ਖਿਡਾਰੀਆਂ ਨੇ ਜਿਹੜਾ ਆਪਣਾ ਜਵਾਬ ਜਮ੍ਹਾਂ ਕਰਾਇਆ, ਉਹਨਾਂ ਨੇ ਉਹਦੇ ਉੱਤੇ ਇਹ ਵੀ ਦੱਸਿਆ ਕਿ ਸਾਨੂੰ ਉਹ ਇੱਕ ਖਿਡਾਰੀ ਨੇ ਪੈਟ ਕਮਿੰਸ ਨੇ ਤੇ ਮਿਚਲ ਸਟਾਰਕ ਨੇ ਆਪਣੇ ਜਵਾਬ ਦੇ ਵਿੱਚ ਇਹ ਵੀ ਲਿਖਿਆ ਕਿ ਸਾਨੂੰ ਜਦੋਂ ਬਰਤਾਨੀਆ ਦੀ 100 ਲੀਗਸ ਦੇ ਵਿੱਚ ਬੇਤਹਾਸ਼ਾ ਜ਼ਿਆਦਾ ਪੈਸਿਆਂ ਤੇ ਪੁਰਕਸ਼ਿਸ਼ ਮੁਆਵਜ਼ੇ ਦੀ ਆਫਰ ਹੋਈ, ਲੇਕਿਨ ਅਸੀਂ ਉਦੋਂ ਬੰਗਲਾਦੇਸ਼ ਦੇ ਖਿਲਾਫ ਮੁਲਕੀ ਕ੍ਰਿਕਟ ਖੇਡਣ ਨੂੰ ਤਰਜੀਹ ਦਿੱਤੀ ਤੇ ਸੀਰੀਜ਼ ਖੇਡੀ ਹੈ। ਤੇ ਉਹਨਾਂ ਨੇ ਇਹੋ ਜਿਹਾ ਜਸਟੀਫਾਈ ਕਰਨ ਦੀ ਆਪਣੇ ਜਿਹੜੇ ਉਹਨੇ
ਕਮਿਟਮੈਂਟ ਦਾ ਜਿਹੜਾ ਉਹਨਾਂ ਦਾ ਬਹਾਨਾ ਉਹਨਾਂ ਬਣਾਇਆ, ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਪਿੱਛੇ ਇਹਦਾ ਜਿਹੜਾ ਰੋਲ ਹੈ ਉਹ ਪੈਸੇ ਦਾ ਹੀ ਹੈ ਕਿ ਉੱਥੇ ਪੈਸਾ ਜ਼ਿਆਦਾ ਤੇ ਉੱਥੇ ਪੈਸਾ ਘੱਟ ਹੈ। ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਟੀਮ ਮਾੜੀ ਨਹੀਂ, ਬਿਲਕੁਲ ਆਸਟ੍ਰੇਲੀਆ ਦੀ ਟੀਮ ਬਿਲਕੁਲ ਮਾੜੀ ਨਹੀਂ। ਇਹ ਸਿਰਫ ਪਾਕਿਸਤਾਨ 'ਚ ਹੀ ਹੁੰਦਾ ਕਿ ਸਿਰਫ ਇੱਕ ਟੀਮ ਨੂੰ ਪਾਲਿਸ਼ ਕੀਤਾ ਜਾਂਦਾ ਤੇ ਬਾਕੀ ਟੀਮਾਂ ਸਾਡੀਆਂ ਕੋਈ ਕਾਰਕਰਦਗੀ ਨਹੀਂ ਵਿਖਾ ਰਹੀਆਂ ਹੁੰਦੀਆਂ, ਉਹਨਾਂ ਨੂੰ ਇੰਨਾ ਲਾਈਮਲਾਈਟ 'ਚ ਨਹੀਂ ਲਿਆਉਂਦੇ, ਨਾ ਉਹਨਾਂ ਤੇ ਤਵੱਜੋ ਦਿੰਦੇ ਆ। ਲੇਕਿਨ ਦੂਜੇ ਮੁਲਕਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਜਦੋਂ ਸਟੀਵਾ ਗਏ ਤੇ ਉਹਨਾਂ ਦੀ ਜਗ੍ਹਾ ਉਹਨਾਂ ਦਾ ਕਪਤਾਨ ਰਿਕੀ ਪੌਂਟਿੰਗ ਤਿਆਰ ਸੀ। ਰਿਕੀ ਪੌਂਟਿੰਗ ਨੇ 9-10 ਸਾਲ ਟੀਮ ਦੀ ਕਿਆਦਤ ਕੀਤੀ, 2 ਵਰਲਡ ਕੱਪ ਜਿਤਾਏ ਤੇ ਤੀਜੇ ਵਰਲਡ ਕੱਪ 'ਚ ਕੁਆਟਰ ਫਾਈਨਲ ਤੱਕ ਗਏ। ਤੇ ਉਸ ਤੋਂ ਬਾਅਦ ਉੱਥੋਂ ਜਦੋਂ ਕੁਆਟਰ ਫਾਈਨਲ ਤੋਂ ਬਾਹਰ ਹੋਏ ਨੇ ਤੇ ਉਸ ਤੋਂ ਬਾਅਦ ਉਹਨਾਂ ਰਿਟਾਇਰਮੈਂਟ ਦਾ ਐਲਾਨ ਕੀਤਾ ਤੇ ਉਹਨਾਂ ਪਿੱਛੇ ਮਿਚਲ ਸਟਾਰਕ ਬਤੌਰ ਕਪਤਾਨ ਮਿਚਲ ਕਲਾਰਕ ਨੂੰ ਉਹਨਾਂ ਨੇ ਬਤੌਰ ਕਪਤਾਨ ਤਿਆਰ ਕੀਤਾ ਹੋਇਆ ਸੀ, ਉਹਨਾਂ ਨੂੰ ਕਪਤਾਨੀ ਮਿਲੀ ਤੇ ਬਿਲਕੁਲ ਜਿਹੜਾ ਅਗਲਾ 2015 ਦਾ ਵਰਲਡ ਕੱਪ ਸੀ ਉਹਨਾਂ ਨੇ ਉਹ ਜਿੱਤ ਲਿਆ। ਉਸ ਤੋਂ ਬਾਅਦ ਜਦੋਂ ਮਿਚਲ ਸਟਾਰਕ ਗਏ, ਉਸ ਤੋਂ ਬਾਅਦ ਫਿਰ ਜਦੋਂ ਪੈਟ ਕਮਿੰਸ ਨੂੰ 2023 ਚ ਕਪਤਾਨ ਬਣਾਇਆ ਤੇ ਐਨੇ ਗਰਾਊਂਡ ਸਨ ਕਿ ਉਹਨਾਂ ਨੇ ਭਾਰਤ ਜਿਹੜੀ ਬਿਲਕੁਲ ਅਨਬੀਟਨ ਟੀਮ ਸੀ ਉਸ ਟੂਰਨਾਮੈਂਟ ਦੀ, ਉਹਨਾਂ ਨੂੰ ਇੱਕੋ ਹੀ ਮੈਚ ਹਾਰੇ ਫਾਈਨਲ, ਤੇ ਉਹ ਵੀ ਇੰਡੀਆ 'ਚ ਜਾ ਕੇ ਉਹਨਾਂ ਨੇ ਹਰਾਇਆ ਤੇ ਵਰਲਡ ਕੱਪ ਦਾ ਟਾਈਟਲ ਜਿਹੜਾ ਜਿੱਤਿਆ। ਤੇ ਲਿਹਾਜ਼ਾ ਉਹਨਾਂ ਕੋਲ ਜੇ ਖਿਡਾਰੀ ਨਹੀਂ ਆਣਗੇ ਤੇ ਬੈਂਚ ਸਟਰੈਂਥ ਤੇ ਉਹਨਾਂ ਦਾ ਬੈਕਅਪ ਪਲਾਨ ਬੜਾ ਜ਼ਬਰਦਸਤ ਹੈ ਤੇ ਬਿਲਕੁਲ ਤੁਹਾਨੂੰ ਟਫ ਟਾਈਮ ਮਿਲੇਗਾ। ਲੇਕਿਨ ਜੇ ਚਾਹੀਏ, ਬੋਰਡ ਚਾਹਵੇ ਤੇ ਚੰਗੇ ਮੁੰਡਿਆਂ ਨੂੰ ਮੌਕਾ ਦੇ ਕੇ ਤੇ ਮੁੰਡਿਆਂ ਨੂੰ ਟੈਸਟ ਵੀ ਕਰ ਸਕਦਾ ਅਗਲੇ ਵਰਲਡ ਕੱਪ ਲਈ। ਤੇ ਬੋਰਡ ਨੂੰ ਚਾਹੀਦਾ ਟੈਸਟ ਕਰੇ, ਪੁਰਾਣੇ ਜਿਹੜੇ ਚੱਲੇ ਹੋਏ ਕਾਰਤੂਸ ਨੇ ਉਹਨਾਂ ਨੂੰ ਥੋੜੀ ਦੇਰ ਲਈ ਵਾਪਸ ਡੱਬੇ 'ਚ ਰੱਖਣ ਤਾਂ ਕਿ ਉੱਥੇ ਪਾਲਿਸ਼ ਹੋ ਸਕਣ ਤੇ ਫਿਰ ਦੁਬਾਰਾ ਉਹਨਾਂ ਨੂੰ ਜੋ ਡੋਮੈਸਟਿਕ 'ਚ ਪਰਫਾਰਮੈਂਸ ਵਹਾਉਂਦੇ ਨੇ ਤੇ ਫਿਰ ਉਹਨਾਂ ਨੂੰ ਦੁਬਾਰਾ ਟੀਮ 'ਚ ਲਿਆਇਆ। ਬਿਲਕੁਲ ਜੀ, ਪਹਿਲਾ ਕੁਲੀਆ ਵੀ ਇਹ ਹੋਣਾ ਚਾਹੀਦਾ ਜਿਹੜਾ ਡੋਮੈਸਟਿਕ ਵਿੱਚ ਪਰਫਾਰਮ ਕਰੇ, ਫਿਰ ਉਹਨੂੰ ਪਲੇਇੰਗ 11 ਵਿੱਚ ਸ਼ਾਮਿਲ ਕਰਨਾ ਚਾਹੀਦਾ। ਲੇਕਿਨ ਇੱਥੇ ਅਸੀਂ ਵੇਖਦੇ ਹਾਂ ਕਿ ਲੀਗਾਂ ਵਿੱਚ ਚੱਲ ਜਾਂਦੇ ਨੇ 1-2 ਮੈਚ ਤੇ ਬਾਕੀ ਸਾਰਾ ਸੀਜ਼ਨ ਉਹਨਾਂ ਦਾ ਫਿਰ ਫਲॉप ਜਾਂਦਾ ਹੈ। ਤੇ ਬੜੇ ਜ਼ਬਰਦਸਤ ਮੈਚ ਹੋਣ ਜਾ ਰਹੇ ਨੇ 30 ਮਈ ਤੋਂ। ਸਭ ਤੋਂ ਸਸਤੀ ਜਿਹੜੀ ਟਿਕਟ ਹੈ ਉਹ 200 ਰੁਪਏ ਹੈ। ਵੇਖੋ ਜਾ ਕੇ ਆਪਣੇ ਦੋਸਤਾਂ ਨਾਲ, ਅਜ਼ੀਜ਼ਾਂ ਨਾਲ ਤੇ ਇੰਜੋਏ ਕਰੋ, ਕਿਉਂਕਿ ਟਿਕਟ ਮੰਗਣ ਵਾਲੇ ਬਹੁਤ ਹੁੰਦੇ ਤੁਹਾਨੂੰ ਪਤਾ ਹੈ, ਲੇਕਿਨ ਆਪਣੇ ਜਿਹੜੇ ਕਰੀਬ ਸੈਂਟਰਸ ਹੁੰਦੇ ਆ ਉੱਥੇ ਦਾ ਦੌਰਾ ਨਹੀਂ ਕਰਦੇ। ਬਹਿਰਹਾਲ ਜੀ, ਗੁੱਡ ਲੱਕ ਕਹਿੰਦੇ ਕੱਲ ਸਾਡਾ ਬੰਗਲਾਦੇਸ਼ ਦੇ ਨਾਲ ਵੀ ਮੈਚ ਹੈ, ਫਿਰ ਅੱਗੇ ਜਾ ਕੇ ਸੀਰੀਜ਼ ਵਾਲਾ ਚੈਲੰਜ ਹੈ। ਬਹੁਤ ਬਹੁਤ ਸ਼ੁਕਰੀਆ ਜਾਫਰ ਸਾਹਿਬ ਤੁਹਾਡੇ ਵਕਤ ਦਾ। ਇੱਥੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਹਾਜ਼ਰ ਹੋਵਾਂਗੇ। ब्रेक तो बाद खुश आमदीद मियाँ असगर सलीमी साहब साढ़े नाल मौजूद ने। मियाँ साहब, कल फिर चैलेंज आ गया बांग्लादेश को हरावन का, बड़ा जरूरी है। तो सरफराज अहमद ने भी कहता है कि जी असी फुल फॉर्म में हैं, अपना कम बैक करेंगे। तो बाबर आजम की वापसी भी हो रही है, किदां वेखदे हो? मुफा साहब, कल तुहानूं पता है कि दूसरा मैच जिहड़ा है ना पाकिस्तान और बांग्लादेश के टीमां दे दरमियान हो रहा है, क्योंकि पहला जिहड़ा मैच है सी पाकिस्तान बड़े ही बुरे तरीके नाल हार गया सी। हालांकि पूरी जिहड़ी है ना किस्मत ने भी पूरा साथ दे रही सी। उहदे बाद जिहड़ी है ना तुहानूं पता 2 दिन बारिश भी हुंदी रही, लेकिन मेरा ख्याल है पाकिस्तान टीम जिहड़ा है ना पहला मैच जितना ही नहीं चाहती हैगी, जिंदी वजह नाल पाकिस्तान नूं एक बदतरीन शिकस्त का सामना करना पिया और बांग्लादेश के हत्थों ये साडी तीसरी शिकस्त हैगी सी। मेरा ख्याल है कि हाली भी वक्त है कि पाकिस्तान अपनी गलतियां नूं जिहड़ा है ना सुधार के दोबारा कम बैक कर सकता है। ये नहीं है कि पाकिस्तान टीम जिहड़ी है ना जित नहीं सकती। पाकिस्तानी टीम वो हैगी है कि जिन्हें वड्डे वड्डे टाइटल जीते ने तिन्ने ही तर्ज दी क्रिकेट दे विच। तो मेरा ख्याल है कि शान मसूद नूं अपना जिहड़ा है ना दिल वड्डा करना चाहिए। और सब तो वड्डी जिहड़ी गल है कि जदों भी जित वास्ते किसी भी मुल्क की टीम की जित वास्ते जिहड़ा सब तो वड्डा जिहड़ा रोल हुंदा है वो उनके कप्तान का हुंदा है। शान मसूद तुहानूं पता है कि पहले टैस्ट मैच की दोनों इनिंग्सां दे विच बुरी तरह नाकाम होए सी। जदों कप्तान खुद एक नाकाम होएगा, बैटिंग नहीं कर सकता होएगा, वो किस तरीके नाल दूसरे प्लेयरां नूं कहेगा कि बई तुसीं अच्छा खेलो। तो लिहाजा कम अज कम जिहड़ा ना एक शान मसूद नूं दूसरे खिलाड़ियों वास्ते रोल मॉडल बनना पएगा, अच्छी परफॉर्मेंस का मुजाहरा करना पएगा। और उसके बाद जिहड़ी पाकिस्तान टीम वास्ते जिहड़ी सब तो वड्डी एक खुशखबरी हैगी ना, वड्डी चीज़ हैगी है, वो ये हैगी है कि बाबर आजम जिहड़ा है ना उन्हां दा इस मैच दे विच 100% कम बैक होएगा। और जो बाबर आजम जैसा सीनियर प्लेयर जिहड़े टीम दे विच आउणगे तो लाजमी गल है कि और जिहड़े दूसरे खिलाड़ी हैगे ने उन्हां दा अपना हौसला भी बढ़ेगा। इत्थे सवाल पैदा ये हुंदा है कि बाबर आजम अगर टीम दे विच इन हुंदे ने तो बाहर कढ़िया किनूं जाएगा। साडे सोर्सिस दसदे ने कि अमामुल हक जिहड़ा है ना इहदे विच टीम चों बाहर बिठा दिता जाएगा। उनकी जगह ते बाबर आजम नूं अपनी सलाहियतां दे इजहार दा बैटिंग दा मौका दिता जाएगा। और दूसरी एक होर चेंज भी हो सकती है। वो दूसरी चेंज यह है कि तुहानूं पता है कि शाहीन अफरीदी जिहड़े ने ना वनडे टीम के कप्तान भी है और उन्होंने
ਆਪਣਾ ਉਸ ਰਿਦਮ ਦੇ ਨਾਲ ਬੋਲਿੰਗ ਨਹੀਂ ਕਰ ਸਕੇਗੇ। ਔਰ ਉਹਨਾਂ ਦੇ ਚੂੰਕਿ ਅੱਗੇ ਵਰਲਡ ਕੱਪ 2027 ਵੀ ਆ ਰਿਹਾ ਹੈਗਾ, ਉਹਨਾਂ ਦੀ ਕਪਤਾਨੀ ਨੂੰ ਵੀ ਬਚਾਉਣਾ ਹੈਗਾ ਹੈ। ਔਰ ਜਿਸ ਤਰੀਕੇ ਨਾਲ ਅਸੀਂ ਪਹਿਲੇ ਟੈਸਟ ਮੈਚ ਦੇ ਵਿੱਚ 2 ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਹੈਗਾ ਸੀ, ਅਜ਼ਾਨ ਅਵੈਸ ਔਰ ਅਬਦੁੱਲਾ ਫਜ਼ਲ, ਉਹ ਦੋਨੋਂ ਹੀ ਜਿਹੜੇ ਪਲੇਅਰ ਹੈਗੇ ਨੇ ਉਹਨਾਂ ਨੇ ਸ਼ਾਨਦਾਰ ਕਾਰਗਰਦਗੀ ਦਾ ਮੁਜ਼ਾਹਰਾ ਕੀਤਾ ਸੀ। ਇਸ ਵਕਤ ਟੀਮ ਮੈਨੇਜਮੈਂਟ ਜਿਹੜੀ ਹੈ ਨਾ ਇੱਕ ਹੋਰ ਨਵਾਂ ਜਿਹੜਾ ਯੰਗ ਬਲੱਡ ਹੈਗੇ ਨੇ ਖੁਰਮ ਸ਼ਹਿਜ਼ਾਦ, ਉਹਨਾਂ ਨੂੰ ਮੌਕਾ ਦੇ ਰਹੀ ਹੈਗੀ ਹੈ। ਲਿਹਾਜ਼ਾ ਮੇਰੀ ਜਿਹੜੇ ਸੋਰਸਿਸ ਦੱਸ ਰਹੇ ਹੈਗੇ ਨੇ ਕਿ ਉਹ ਇਸ ਵਕਤ ਜਿਹੜੇ ਹੈਗੇ ਨੇ ਨਾ ਪਾਕਿਸਤਾਨ ਟੈਸਟ ਟੀਮ ਦੇ ਵਿੱਚ 2 ਤਬਦੀਲੀਆਂ ਹੋਣਗੀਆਂ। ਉਹ ਇਮਾਮੁਲ ਹਕ ਔਰ ਸ਼ਾਹੀਨ ਸ਼ਾਹ ਅਫਰੀਦੀ ਦੀ ਜਗ੍ਹਾ ਤੇ ਆਪਣਾ ਬਾਬਰ ਆਜ਼ਮ ਔਰ ਜਿਹੜਾ ਖੁਰਮ ਸ਼ਹਿਜ਼ਾਦ ਉਹ ਟੀਮ ਦੇ ਵਿੱਚ ਆਣਗੇ। ਤਾਂ ਮੇਰਾ ਖਿਆਲ ਹੈ ਬਹੁਤ ਅੱਛਾ ਕੰਬੀਨੇਸ਼ਨ ਬਣ ਜਾਏਗਾ। ਔਰ ਪਾਕਿਸਤਾਨ ਟੀਮ ਅਗਰ ਇਹ ਮੈਚ ਜਿੱਤਣਾ ਚਾਹੇਗੀ ਤੇ ਬੜੀ ਆਸਾਨੀ ਨਾਲ ਜਿੱਤ ਸਕਦੀ ਹੈਗੀ ਹੈ। ਔਰ ਬੰਗਲਾਦੇਸ਼ ਬਹੁਤ ਵੱਡੀ ਟੀਮ ਨਹੀਂ ਹੈਗੀ ਕਿ ਅਸੀਂ ਇਹਨੂੰ ਕਹੀਏ ਕਿ ਜਿਹੜੇ ਹੈਗੇ ਨੇ ਨਾ ਇੱਕ ਬੜੇ ਜਿਹੜੇ ਹੈਗੇ ਨੇ ਟੀਮਾਂ ਨੂੰ ਹਰਾ ਸਕਦੀ ਹੈਗੀ। ਇਹਨੂੰ ਤਾਂ ਬੇਸਿਕਲੀ ਅਸੀਂ ਖੁਦ ਹਵਾ ਬਣਾਇਆ ਹੈਗਾ ਨਾ, ਇਹ ਟੀਮ ਹਵਾ ਨਹੀਂ ਹੈਗੀ, ਅਸੀਂ ਇਹਨੂੰ ਖੁਦ ਹਵਾ ਬਣਾਇਆ ਹੈਗਾ। ਔਰ ਬੇਸਿਕਲੀ ਜਿਹੜਾ ਹੈਗਾ ਨਾ ਅਗਰ ਸਾਡੇ ਖਿਡਾਰੀ ਇਤਮਾਦ ਦੇ ਨਾਲ ਖੇਲਣ ਤੇ ਮੇਰਾ ਖਿਆਲ ਹੈ ਕਿ ਅਸੀਂ ਇਹ ਸੀਰੀਜ਼ ਜਿਹੜਾ ਹੈਗਾ ਨਾ ਜਿੱਤ ਕੇ ਤੇ ਆਪਣਾ ਨਾ ਸਿਰਫ ਸਾਡਾ ਇਤਮਾਦ ਬਹਾਲ ਹੋ ਸਕਦਾ ਹੈਗਾ ਬਲਕਿ ਸੀਰੀਜ਼ ਇੱਕ ਤੋਂ ਬਰਾਬਰ ਵੀ ਹੋ ਸਕਦੀ ਹੈਗੀ ਹੈ। ਔਰ ਇਹਦੇ ਬਾਅਦ ਇੱਕ ਹੋਰ ਥੋੜੀ ਜਿਹੀ ਜਿਹੜੀ ਅਲਾਰਮਿੰਗ ਸੂਰਤ ਹਾਲ ਹੈਗੀ ਹੈ, ਅਗਰ ਇਹ ਪਾਕਿਸਤਾਨ ਟੀਮ ਜਿੱਤਣਾ ਚਾਹੁੰਦੀ ਹੈ, ਬਿਹਤਰ ਪਰਫਾਰਮੈਂਸ ਦੇਣਾ ਚਾਹੁੰਦੀ ਹੈ, ਉਹਦੇ ਵਿੱਚ ਜਿਹੜਾ ਮੌਸਮ ਹੈਗਾ ਉਹ ਰੁਕਾਵਟ ਬਣ ਸਕਦਾ ਹੈਗਾ। ਮਹਿਕਮਾ ਮੌਸਮੀਆ ਨੇ ਦੱਸਿਆ ਹੈਗਾ ਕਿ ਇਸ ਜਿਹੜਾ 16 ਤੋਂ 20 ਮਈ ਤੱਕ ਸੈਲਹਟ ਦੇ ਵਿੱਚ ਜਿਹੜਾ ਹੋ ਰਿਹਾ ਟੈਸਟ ਹੋ ਰਿਹਾ, ਇਹਦੇ ਇਸ ਦੌਰਾਨ ਜਿਹੜੀ ਹੈ ਨਾ ਬਾਰਿਸ਼ ਹੋ ਸਕਦੀ ਹੈ। ਲਿਹਾਜ਼ਾ ਜੇ ਬਾਰਿਸ਼ ਦੀ ਵਜ੍ਹਾ ਦੇ ਨਾਲ ਜਿਹੜਾ ਹੈ ਨਾ ਖੇਲ ਮੁਤਾਸਰ ਹੋ ਸਕਦਾ ਹੈਗਾ। ਇਸ ਜਿਹੜਾ ਟੈਸਟ ਹੈਗਾ ਇਹਦੇ ਵਿੱਚ ਜਿਹੜਾ ਟਾਸ ਹੈ ਉਹਦਾ ਵੀ ਰੋਲ ਬਹੁਤ ਜ਼ਿਆਦਾ ਹੋਏਗਾ। ਬਿਲਕੁਲ ਮੀਆਂ ਸਾਹਿਬ, ਇਹ ਘੋੜਾ ਤੈ ਘੋੜੇ ਦਾ ਮੈਦਾਨ ਕੱਲ ਪਤਾ ਚੱਲ ਜਾਏਗਾ ਕਿ ਪਾਕਿਸਤਾਨੀ ਟੀਮ ਕੀ ਕਰਦੀ ਹੈ ਤੇ ਕਿਹੜੀ ਚੇਂਜਿੰਗ ਹੁੰਦੀ ਹੈ। ਸਾਡੀ ਤੇ ਖੁਆਇਸ਼ ਹੈ ਜੀ ਸਾजिद खान ਵੀ ਖੇਲੇ, ਵਿਚਾਰਾ ਮੁਸਲਸਲ 2-3 ਸਾਲ ਤੋਂ ਪਰਫਾਰਮ ਕਰ ਰਿਹਾ ਲੇਕਿਨ ਉਹਨੂੰ ਸਾਈਡਲਾਈਨ ਕੀਤਾ ਹੈ। ਅਸੀਂ ਵੇਖ ਸਕਦੇ ਹਾਂ ਡਰੈਸਿੰਗ ਰੂਮ ਵਿੱਚ ਉਹ ਖਾਮੋਸ਼ ਬੈਠਾ ਹੁੰਦਾ ਹੈ। ਜ਼ਰਾ ਇਹ ਦੱਸੋ, ODI ਕੈਂਪ ਲੱਗ ਗਿਆ, ਆਸਟ੍ਰੇਲੀਆ ਦੀ ਸੀਰੀਜ਼ ਵੀ ਆਣੀ ਹੈ ਤੇ ਸਾਈਮ ਅਯੂਬ ਨੂੰ ਨਹੀਂ ਬੁਲਾਇਆ ਗਿਆ, ਕੀ ਵਜ੍ਹਾ ਸਮਝਦੇ ਹੋ? ਕੋਈ ਲੱਗਦਾ ਹੈ ਸਿਲੈਕਟਰ ਜ਼ਿਆਦਾ ਹੀ ਨਾਰਾਜ਼ ਹੋ ਗਏ ਨੇ ਕਿਉਂਕਿ 12.5 ਕਰੋੜ ਦਾ ਕੰਟਰੈਕਟ ਸੀਗਾ PSL ਵਿੱਚ, ਲੇਕਿਨ ਉਸ ਅੰਦਾਜ਼ ਨਾਲ ਉਹਨਾਂ ਦਾ ਬੱਲਾ ਵੀ ਨਹੀਂ ਚੱਲਿਆ। ਇੱਕ ਹੀ ਮੈਚ ਆਖਰੀ ਵਿੱਚ ਹਾਫ ਸੈਂਚੁਰੀ ਆਈ ਹੈ, ਇਹ ਵਜ੍ਹਾ ਹੈ? ਹਾਂਜੀ ਬਿਲਕੁਲ। ਇਹਦੇ ਬਾਅਦ ਤੁਹਾਨੂੰ ਪਤਾ ਹੈ ਬੰਗਲਾਦੇਸ਼ ਦੇ ਵਿੱਚ ਤੇ ਟੈਸਟ ਸੀਰੀਜ਼ ਹੋ ਹੀ ਰਹੀ ਹੈ। ਇਹਦੇ ਬਾਅਦ ਜਿਹੜਾ ਹੈਗਾ ਨਾ ਪਾਕਿਸਤਾਨ ਟੀਮ ਨੂੰ ਇੱਕ ਹੋਰ ਜਿਹੜੀ ਵੱਡੀ ਅਜ਼ਮਾਇਸ਼ ਦਾ ਸਾਹਮਣਾ ਹੈਗਾ, ਉਹ ਆਸਟ੍ਰੇਲੀਆ ਦੀ ਟੀਮ ਜਿਹੜੀ ਹੈਗੀ ਨਾ ਪਾਕਿਸਤਾਨ ਆ ਰਹੀ ਹੈਗੀ ਹੈ ਤੇ ਪਾਕਿਸਤਾਨ ਦੇ ਖਿਲਾਫ 3 ਵਨਡੇ ਖੇਲੇਗੀ। ਇੱਕ ਤੁਹਾਨੂੰ ਪਤਾ ਹੈਗਾ ਹੈ ਕਿ ਪਿੰਡੀ ਸਟੇਡੀਅਮ ਦੇ ਵਿੱਚ ਹੋਏਗਾ, 2 ਜਿਹੜੇ ਮੈਚਸ ਨੇ ਉਹ ਲਾਹੌਰ ਦੇ ਵਿੱਚ ਖੇਲੇ ਜਾਣਗੇ। ਤੇ ਮੈਂ ਸਮਝਦਾ ਵਾਂ ਕਿ ਇਹਦੇ ਵਾਸਤੇ ਜਿਹੜਾ ਹੈਗਾ ਨਾ ਬਾਕਾਇਦਾ ਜਿਹੜਾ ਹੈਗਾ ਕੈਂਪ ਦਾ ਵੀ ਆਗਾਜ਼ ਹੋ ਗਿਆ ਹੈਗਾ, ਜਿਹਦੇ ਵਿੱਚ तमाम ਜਿਹੜੇ ਜੂਨੀਅਰ ਸੀਨੀਅਰ ਪਲੇਅਰ ਔਰ ਜਿਹੜੇ ਸਭ ਤੋਂ ਵੱਡੀ ਗੱਲ ਹੈ ਜਿਹੜੇ ਪਾਕਿਸਤਾਨ ਸੁਪਰ ਲੀਗ ਦੇ ਵਿੱਚ ਅੱਛੀ ਪਰਫਾਰਮੈਂਸ ਦਾ ਮੁਜ਼ਾਹਰਾ ਕਰਨ ਵਾਲੇ ਪਲੇਅਰ ਨੇ ਉਹਨਾਂ ਨੂੰ ਵੀ ਬੁਲਾ ਲਿੱਤਾ ਗਿਆ ਹੈਗਾ। ਤੇ ਮੇਰਾ ਖਿਆਲ ਹੈ ਕਿ ਪਾਕਿਸਤਾਨ ਨੂੰ ਇਹ ਸੀਰੀਜ਼ ਜਿਹੜੀ ਹੈ ਨਾ ਬੜੀ ਆਸਾਨੀ ਨਾਲ ਜਿੱਤਣੀ ਚਾਹੀਦੀ ਹੈ ਕਿਉਂਕਿ ਆਸਟ੍ਰੇਲੀਆ ਨੇ ਜਿਹੜਾ ਦੌਰਾ ਪਾਕਿਸਤਾਨ ਵਾਸਤੇ ਸਕੁਆਡ ਦਾ ਐਲਾਨ ਕੀਤਾ ਹੈਗਾ, ਉਹ ਜਿਹੜੇ ਹੈਗੇ ਨੇ ਨਾ ਇਹ ਟੀਮ ਹੈਗੀ, ਇਹ ਕੈਟਾਗਰੀ ਦੇ ਪਲੇਅਰ ਹੈਗੇ ਨੇ। ਲਿਹਾਜ਼ਾ ਅਗਰ ਪਾਕਿਸਤਾਨੀ ਵੱਡਾ ਦਿਲ ਕਰਕੇ ਖੇਲਣ, ਬਹਾਦਰੀ ਨਾਲ ਖੇਲਣ, ਜੁਰਤਮੰਦਾਨਾ ਅੰਦਾਜ਼ ਦੇ ਵਿੱਚ ਖੇਲਣ ਤੇ ਮੇਰਾ ਖਿਆਲ ਹੈ ਕਿ ਬੜੀ ਆਸਾਨੀ ਦੇ ਨਾਲ ਇਹ ਸੀਰੀਜ਼ ਜਿੱਤੀ ਜਾ ਸਕਦੀ ਹੈਗੀ ਹੈ। ਅਗਰ ਇਹ ਸੀਰੀਜ਼ ਪਾਕਿਸਤਾਨ ਜਿੱਤਦਾ ਹੈਗਾ ਤੇ ਡੈਫੀਨੇਟਲੀ ਇਹਦਾ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਫਾਇਦਾ ਜਿਹੜਾ ਪਾਕਿਸਤਾਨ ਦਾ ਜਿਹੜਾ ਅੱਗੇ 2027 ਦਾ ਵਰਲਡ ਕੱਪ ਹੈ ਉਹਦੇ ਵਿੱਚ ਵੀ ਪਾਕਿਸਤਾਨ ਨੇ ਸ਼ਿਰਕਤ ਕਰਨੀ ਹੈਗੀ ਹੈ ਤੇ ਪਾਕਿਸਤਾਨ ਨੂੰ ਇਹਦਾ ਬਹੁਤ ਜ਼ਿਆਦਾ ਐਜ ਮਿਲ ਸਕਦਾ ਹੈਗਾ। ਤੇ ਮੈਂ ਸਮਝਦਾ ਵਾਂ ਕਿ ਇਹ ਜਿਹੜਾ ਹੈਗਾ ਇਹ ਅੱਛਾ ਇਕਦਾਮ ਹੈ ਪਾਕਿਸਤਾਨ ਕ੍ਰਿਕਟ ਬੋਰਡ ਦਾ ਹੈਗਾ ਕਿ ਸੀਰੀਜ਼ ਤੋਂ ਬਹੁਤ ਪਹਿਲੇ ਹੀ ਇੱਕ ਆਪਣਾ ਕੈਂਪ ਲੱਗ ਗਿਆ ਹੈਗਾ ਔਰ ਉਹਦੇ ਵਿੱਚ ਜਿਹਦੇ ਵਿੱਚ ਸੀਨੀਅਰ ਤੇ ਜੂਨੀਅਰ ਸਾਰੇ ਪਲੇਅਰ ਜਿਹੜੇ ਹੈਗੇ ਨੇ ਨਾ ਸ਼ਰੀਕ ਹੋਣਗੇ। ਔਰ ਜਿੱਥੋਂ ਤੱਕ ਚੂੰਕਿ ਬੜਾ ਲੰਬਾ ਜਿਹੜਾ ਕੈਂਪ ਹੈਗਾ, ਚੂੰਕਿ ਹਾਲੇ ਤੱਕ ਜਿਹੜੀ ਪਾਕਿਸਤਾਨ ਟੀਮ ਐਕਸਪੋਜ਼ ਹੋ ਗਈ ਹੈ, ਮੁੰਡੇ ਜਿਹੜੇ ਹੈਗੇ ਨੇ ਬਹੁਤ ਜਲਦੀ ਥਕਾਵਟ ਦਾ ਸ਼ਿਕਾਰ ਹੋ ਜਾਂਦੇ ਨੇ, ਉਹਨਾਂ ਦਾ ਟੈਂਪਰਾਮੈਂਟ ਉਹ ਨਹੀਂ ਹੈਗਾ ਜਿਹੜਾ ਹੋਣਾ ਚਾਹੀਦਾ ਹੈਗਾ। ਔਰ ਵਨਡੇ ਕ੍ਰਿਕਟ ਵੀ ਤੁਹਾਨੂੰ ਪਤਾ ਹੈ 50 ਓਵਰਾਂ ਦੀ ਗੇਮ ਹੁੰਦੀ ਹੈ, ਇਹਦੇ ਵਾਸਤੇ ਵੀ ਟੈਂਪਰਾਮੈਂਟ ਔਰ ਸਟੈਮਨਾ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿੰਦੀ ਵਜ੍ਹਾ ਦੇ ਨਾਲ ਪਾਕਿਸਤਾਨ ਜਿਹੜਾ ਹੈਗਾ ਨਾ ਕ੍ਰਿਕਟ ਬੋਰਡ ਨੇ ਇਸ ਦਫਾ ਲੰਬਾ ਕੈਂਪ ਲਾਉਣ ਦਾ ਡਿਸੀਜਨ ਲਿਆ ਹੈਗਾ, ਜਿਹਦੇ ਵਿੱਚ ਇੱਕ ਤਾਂ ਦੌਰਾ ਆਸਟ੍ਰੇਲੀਆ ਵਾਸਤੇ ਮੁੰਡੇ ਜਿਹੜੇ ਹੈਗੇ ਨੇ ਤਿਆਰੀ ਕਰਨਗੇ, ਉਹਦੇ ਬਾਅਦ ਫਿਰ ਇਹਦੋਂ ਬਾਅਦ ਫਿਰ ਜਦੋਂ ਸੀਰੀਜ਼ ਮੁਕੰਮਲ ਹੋਏਗੀ ਉਹਦੇ ਬਾਅਦ ਇਹ ਕੈਂਪ ਫਿਰ ਵੀ ਚੱਲਦਾ ਰਹੇਗਾ। ਬਿਲਕੁਲ ਜੀ, ਸਾਈਮ ਦਾ ਫਾਰਮ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਪਰਫਾਰਮ ਕਰਨਗੇ ਤਾਂ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਵੀ ਕੌਨਫੀਡੈਂਸ ਆਏਗਾ ਕਿਉਂਕਿ ਬੜੇ ਲੱਕੀ ਖਿਡਾਰੀ ਨੇ, ਉਹਨਾਂ ਨੂੰ T20 ਵਰਲਡ ਕੱਪ ਵੇਖ ਲਈ, ਏਸ਼ੀਆ ਕੱਪ ਜਾਂ ਜਿੰਨੀ ਵੀ ਸੀਰੀਜ਼ ਆਈ ਹੈ, PSL ਦੀ ਮਿਸਾਲ ਮੌਜੂਦ ਹੈ, ਲੇਕਿਨ ਉਸ ਅੰਦਾਜ਼ ਨਾਲ ਪਰਫਾਰਮ ਨਹੀਂ ਕਰ ਸਕੇ। ਤੇ ਗੋਡਲਾ ਕਹਿੰਦਾ ਜੀ ਕੱਲ ਇਨਸ਼ਾਅੱਲਾ ਤਾਲਾ ਉਮੀਦ ਹੈ ਕਿ ਪਾਕਿਸਤਾਨ ਟੀਮ ਅੱਛਾ ਪਰਫਾਰਮ ਕਰੇਗੀ ਕਿ ਇਹ ਮੈਚ ਜਿੱਤਣਾ ਬੜਾ ਜ਼ਰੂਰੀ ਹੈ, ਫਿਰ ਸਾਡੀ ਜਿਹੜੀ ਰੈਂਕਿੰਗ ਹੈਗੀ ਵਰਲਡ ਟੈਸਟ ਚੈਂਪੀਅਨਸ਼ਿਪ ਦੀ ਉਹਦੇ ਵਿੱਚ ਵੀ ਇੰਪਰੂਵਮੈਂਟ ਆਏਗੀ। ਇਹ ਸਾਰੇ ਮੌਜ਼ੂਆਤ ਸਨ ਜਿਨ੍ਹਾਂ 'ਤੇ ਅਸੀਂ ਚਾਨਣ ਪਾਇਆ। ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼ ਨਾਸਰ।